ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਸਵੇਰ ਦੇ ਅਪਡੇਟ ਅਮਰੀਕਾ ਦੇ ਬੁਲਟਨ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨੋ ਦੇ ਸਟੂਡੀਓਜ਼ ਤੋਂ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 31 ਤਰੀਕ ਆ। ਅਗਸਤ ਦਾ ਆਖਰੀ ਦਿਨ ਆ ਅਤੇ ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722250। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਉਹਨਾਂ ਦੇ ਨਾਲ ਸੰਪਰਕ ਕਰੋ। 415-909-0503। ਵੁਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ 'ਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਭਾਲ ਆ। 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਜੇ ਅਫਗਾਨਿਸਤਾਨ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਕੱਲ੍ਹ ਦੱਸਿਆ ਸੀ, US ਨੇ ਪੂਰੀ ਤਰ੍ਹਾਂ ਜਿਹੜਾ ਆ ਵਿਡਰਾਅ ਕਰ ਲਿਆ ਹੈਗਾ ਅਫਗਾਨਿਸਤਾਨ ਤੋਂ। ਅਤੇ ਉਹ ਵਿਡਰਾਅ ਕਰਨ ਤੋਂ ਕੁਛ ਘੰਟਿਆਂ ਦੇ ਬਾਅਦ ਜਿਹੜੇ ਤਾਲੀਬਾਨ ਵਾਲੇ ਆ ਉਹਨਾਂ ਨੇ ਜਿਹੜਾ ਕਾਬਲ ਏਅਰਪੋਰਟ ਦਾ ਟਾਰਮੈਕ ਉੱਥੇ ਜਿਹੜਾ ਆ ਆਪਣੀ ਸੈਲੀਬ੍ਰੇਸ਼ਨ ਕੀਤੀ। ਉਹਨਾਂ ਨੇ ਗਨਜ਼ ਦੇ ਨਾਲ ਜਿਹੜੀਆਂ ਆ ਹਵਾ ਦੇ ਵਿੱਚ ਚਲਾਈਆਂ ਆਸ਼ਤਬਾਜ਼ੀਆਂ, ਵੀ ਇੱਕ ਤਰ੍ਹਾਂ ਦੇ ਨਾਲ ਉਹਨੇ ਇਹ ਕਿਹਾ ਵੀ ਅਸੀਂ ਆਜ਼ਾਦੀ ਪ੍ਰਾਪਤ ਕਰ ਲਈ ਹੈਗੀ ਆ। ਬਹੁਤ ਸਾਰਾ ਜਿਹੜਾ ਸਮਾਨ US ਵੱਲੋਂ ਉੱਥੇ ਛੱਡਿਆ ਗਿਆ ਹੈਗਾ। ਕਈ ਜਿਹੜੇ ਅਨਓਪਰੇਬਲ ਵੀ ਹੈਗਾ ਆ, ਵੀ ਚੱਲ ਨਹੀਂ ਸਕਦਾ। ਪਰ ਪੈਂਟਾਗਨ ਦੇ ਪ੍ਰੈਸ ਸੈਕਟਰੀ ਜੌਨ ਕਰਵੀ ਜਿਹੜੇ ਆ, ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਤੁਸੀਂ ਕੁਛ ਜਿਹੜੇ ਆ ਏਅਰਪਲੇਨ ਜਿਹੜੇ ਆ ਜਾਂ ਜਿਹੜੇ ਹੈਲੀਕਾਪਟਰ ਉੱਥੇ ਛੱਡੇ ਹੈਗੇ ਆ, ਉਹਨਾਂ ਬਾਰੇ ਕੀ ਕਹਿਣੇ ਚਾਹੁੰਦੇ ਆ, ਤਾਂ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਤਾਲੀਬਾਨ ਆ ਉਹ ਚੈੱਕ ਕਰ ਸਕਦੇ ਆ, ਦੇਖ ਸਕਦੇ ਆ, ਉਹਨਾਂ ਦੇ ਆਲੇ ਦੁਆਲੇ ਘੁੰਮ ਸਕਦੇ ਆ, ਪਰ ਉਹਨਾਂ ਨੂੰ ਆਪਰੇਟ ਜਾਂ ਫਲਾਈ ਨਹੀਂ ਕਰ ਸਕਦੇ। ਅੱਜ ਇਸ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਆਪਣੀ ਸਟੇਟਮੈਂਟ ਵੀ ਇਸ਼ੂ ਕਰਨਗੇ ਵੀ ਅਸੀਂ ਕਿਉਂ ਅਰਲੀ ਵਿਡਰਾਅ ਕਰ ਲਿਆ, ਵੀ ਐਕਸਟੈਂਡ ਕਿਉਂ ਨਹੀਂ ਕੀਤਾ ਹੈਗਾ। ਸੋ ਕਾਫੀ ਜਿਹੜੀ ਕੰਟਰੋਵਰਸੀ ਵੀ ਹੋਈ ਆ। ਆਪਾਂ ਦੇਖਿਆ ਪਿਛਲੇ ਦਿਨਾਂ 'ਚ 13 ਫੌਜੀ ਵੀ ਸ਼ਹੀਦ ਹੋਏ ਆ ਅਤੇ ਅਮਰੀਕਾ ਵੱਲੋਂ ਇੱਕ ਕਾਰ ਦੇ ਉੱਤੇ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਵੀ ਉਹ ਸੁਸਾਈਡਰ ਬੰਬਰ ਸੀ। ਪਰ ਹੁਣ ਉਹ ਖਬਰਾਂ ਆ ਰਹੀਆਂ ਵੀ 10 ਜਾਣੇ ਮਰੇ ਆ, 10 ਚੋਂ 7 ਜਾਣੇ ਬੱਚੇ ਸੀ ਜਿਨ੍ਹਾਂ ਦੀ ਉਮਰ 6 ਸਾਲ ਤੋਂ ਵੀ ਘੱਟ ਸੀ। ਸੋ ਇੱਦਾਂ ਦੀਆਂ ਖਬਰਾਂ ਵੀ ਜਿਹੜੀਆਂ ਆਈਆਂ ਹੈਗੀਆਂ। ਜੀ ਬਿਲਕੁਲ, ਇਹਨਾਂ ਨੇ ਜਿਹੜੀ ਆ ਖੁਸ਼ੀ ਆ ਉੱਥੇ ਮਨਾਈ ਹੈਗੀ ਆ। ਪਿਛਲੇ ਸਾਲ ਤੋਂ ਤਾਲੀਬਾਨ ਦੇ ਨਾਲ ਅਮਰੀਕਾ ਦੀ ਸਮਝੌਤਾ ਜਿਹੜਾ ਹੋ ਗਿਆ ਸੀ, ਜਿਸ ਦੇ ਵਿੱਚ 5000 ਤਾਲੀਬਾਨੀ ਲੜਾਕੂ ਆ ਅਮਰੀਕਾ ਦੀ ਸਰਕਾਰ ਦੇ ਕਹਿਣ ਦੇ ਉੱਤੇ, ਪਿਛਲੇ ਪ੍ਰਸ਼ਾਸਨ ਦੇ ਉੱਤੇ ਜਿਹੜੇ ਉਹ ਛੱਡੇ ਗਏ ਸੀਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਸਮਝੌਤੇ ਤੋਂ ਬਾਅਦ ਦੇ ਵਿੱਚ 1 ਮਈ ਜਿਹੜੀ ਨਿਰਧਾਰਿਤ ਕੀਤੀ ਸੀ ਰਾਸ਼ਟਰਪਤੀ ਟਰੰਪ ਹੋਣਾ ਨੇ ਉੱਥੋਂ ਨਿਕਲਣ ਦੀ। ਫਿਰ ਇਸ ਨੂੰ ਬਾਈਡਨ ਹੋਣਾ ਨੇ ਐਕਸਟੈਂਡ ਕਰਕੇ 31 ਅਗਸਤ ਤਾਈਂ ਜਿਹੜਾ ਉਹ ਲੈ ਗਏ। ਅਤੇ ਕੱਲ੍ਹ ਜਿਹੜਾ ਆ ਉਹ ਅਖੀਰਲਾ ਜਹਾਜ਼ ਅਮਰੀਕਾ ਦਾ ਉੱਥੋਂ ਉੱਡ ਕੇ ਵਾਪਸ ਆ ਗਿਆ।
ਇੱਥੇ ਜਿਹੜਾ ਹੈ ਅਮਰੀਕਾ ਦੇ ਵਿੱਚ ਇਹ ਸੁਣਨ ਨੂੰ ਕਹਿ ਰਹੇ ਆ ਵੀ ਇਹ ਅਧਿਕਾਰਤ ਤੌਰ ਦੇ ਉੱਤੇ ਵੀ ਅਸੀਂ ਜਿਹੜੇ ਉੱਥੋਂ ਜਿੱਤ ਕੇ ਆਏ ਹਾਂ। ਤਾਲੀਬਾਨੀ ਕਹਿੰਦੇ ਆ ਵੀ ਅਸੀਂ ਜਿਹੜੇ ਉਹ ਜਿੱਤ ਗਏ ਹਾਂ। 20 ਸਾਲ ਪਹਿਲਾਂ ਤਾਲੀਬਾਨਾਂ ਦਾ ਤਖਤਾ ਜਿਹੜਾ ਅਮਰੀਕਾ ਨੇ ਪਲਟਿਆ ਸੀ ਅਤੇ 20 ਸਾਲਾਂ ਬਾਅਦ ਉਹਨਾਂ ਦੇ ਹੱਥ ਹੀ ਬਾਗਡੋਰ ਫੜਾ ਕੇ ਜਿਹੜੀ ਉਹ ਵਾਪਸ ਆ ਰਹੇ ਹੈਗੇ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਅਮਰੀਕੀ ਹਥਿਆਰ 80 ਬਿਲੀਅਨ ਦੇ ਤਕਰੀਬਨ ਕਹਿੰਦੇ ਵੀ ਅਮਰੀਕੀ ਜਿਹੜੇ ਹਥਿਆਰ ਹੋਰ ਜਿਹੜੀਆਂ ਚੀਜ਼ਾਂ ਆ ਸਾਜੋ ਸਮਾਨ ਆ ਉਹ ਇਹਨਾਂ ਦੇ ਕੋਲ ਰਹੀਆਂ ਆ। ਜਾਂਦੇ ਜਾਂਦੇ ਕਹਿ ਲਾ ਵੀ ਆਹ ਲੈ ਫੜ ਸਾਂਭ ਲੈ ਕੁੰਜੀਆਂ ਧੀਆਂ ਘਰ ਚੱਲੀ ਸਰਦਾਰੀ, ਉਹ ਗੱਲ ਬਣੀ ਆ ਅਮਰੀਕਾ ਵਾਲਿਆਂ ਦੀ। ਅਤੇ ਹੁਣ ਉੱਥੋਂ ਵਾਪਸ ਜਿਹੜੇ ਉਹ ਆ ਗਏ ਆ ਅਤੇ ਕੁੰਜੀਆਂ ਵਾਪਸ ਫਿਰ ਜਿਹੜੀਆਂ ਤਾਲੀਬਾਨ ਨੂੰ ਫੜਾ ਕੇ ਉੱਥੇ ਆ ਗਏ ਆ। ਕਾਬੁਲ ਦਾ ਏਅਰਪੋਰਟ ਹੁਣ ਉਹਨਾਂ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਹੈ। ਸੋ ਉੱਥੇ ਆਪਸ ਦੇ ਵਿੱਚ ਆਈਸਿਸ ਦੇ ਨਾਲ ਜ਼ਰੂਰ ਇਹਨਾਂ ਦਾ ਟਕਰਾਵ ਜਿਹੜਾ ਆ ਉਹ ਬਣਿਆ ਰਹੇਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਕੀ ਰਹਿੰਦਾ ਆ ਹਰ ਇੱਕ ਦੀ ਨਜ਼ਰ ਜਿਹੜੀ ਉਹ ਰਹੇਗੀ। ਸੋ ਹੁਣ ਅਮਰੀਕਾ ਦੇ ਲਈ ਸਭ ਤੋਂ ਵੱਡਾ ਜਿਹੜਾ ਖਤਰਾ ਇਹੀ ਰਹਿਣਾ ਆ ਵੀ ਕੀ ਅਫਗਾਨਿਸਤਾਨ ਦੀ ਧਰਤੀ ਨੂੰ ਮੁੜ ਦੁਬਾਰਾ ਅਜਿਹੀਆਂ ਚੀਜ਼ਾਂ ਦੇ ਲਈ ਤਾਂ ਨਹੀਂ ਵਰਤਿਆ ਜਾਊਗਾ ਜਿਸ ਦੇ ਨਾਲ ਅਮਰੀਕਾ ਜਾਂ ਅਮਰੀਕਾ ਦੇ ਲੋਕਾਂ ਦਾ ਜਿਹੜਾ ਉਹ ਨੁਕਸਾਨ ਪਹੁੰਚਾਇਆ ਜਿਹੜਾ ਉਹ ਜਾ ਸਕੇ, ਉਸ ਨੂੰ ਪਹੁੰਚੇ। ਸੋ ਉਸ ਮਾਮਲੇ ਦੇ ਵਿੱਚ ਜਿਹੜਾ ਉਹ ਫਿਰ ਕੀ ਜਿਹੜਾ ਉਹ ਕੀਤਾ ਜਾ ਸਕਦਾ, ਕੀ ਹੋਵੇਗਾ, ਇਹ ਵੱਡੀ ਜਿਹੜੀ ਉਹ ਗੱਲ ਰਹੇਗੀ। ਅਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਅਗਲੀਆਂ ਜਿਹੜੀਆਂ ਆ ਉਹ ਖਬਰਾਂ ਦੇ ਵੱਲ ਵੀ ਜਿਹੜਾ ਵਧੀਏ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਹੁਣਾਂ ਨੂੰ ਜਿਹੜਾ ਉਹ ਆਪਾਂ ਯਾਦ ਕਰਦੇ ਹਾਂ। 31 ਅਗਸਤ ਦੇ ਦਿਨ ਹੀ ਜਿਹੜਾ ਉਸ ਸਮੇਂ ਦਾ ਪਾਪੀ ਬੇਅੰਤਾ ਸੀਗਾ, ਉਸ ਨੂੰ ਜਿਹੜਾ ਆ ਉਹ ਸੋਧਾ ਲਾਉਣ ਵਾਲਿਆਂ ਦੇ ਵਿੱਚੋਂ ਇੱਕ ਦਿਲਾਵਰ ਸਿੰਘ ਜੈ ਸਿੰਘ ਵਾਲਾ। ਸੋ ਇਹਨਾਂ ਦੀ ਬਦੌਲਤ ਹੀ ਜਿਸ ਬੰਦੇ ਦੀ ਸ਼ਹਿ ਦੇ ਉੱਤੇ ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਆ ਸਿੱਖ ਨੌਜਵਾਨ ਆ ਉਹਨਾਂ ਦਾ ਘਾਣ ਕੀਤਾ ਗਿਆ, ਕਤਲੋ ਗਾਰਤ ਕੀਤੀ ਗਈ ਆ। ਅਤੇ ਉਸ ਨੂੰ ਸੋਧਾ ਲਾਉਣ ਦੇ ਲਈ ਇਹਨਾਂ ਦੇ ਸਾਥੀਆਂ ਦਾ, ਉਹ ਸਾਰੇ ਸਮੂਹ ਸ਼ਹੀਦਾਂ ਦਾ ਜਿਹੜਾ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ। ਜੀ ਬਿਲਕੁਲ। ਜੇ ਉਹ ਮਾਰਿਆ ਨਾ ਜਾਂਦਾ ਤਾਂ ਹੁਣ ਤੱਕ ਹੋਰ ਵੀ ਪਤਾ ਨਹੀਂ ਕਿੰਨੇ ਕੁ ਲੋਕ ਹੁਣ ਮਾਰਨੇ ਸੀਗੇ। ਪਰ ਹੈਰਾਨੀ ਦੀ ਗੱਲ ਇਹ ਆ, ਹਜੇ ਵੀ ਕਈ ਜਿਹੜੇ ਬੇਸ਼ਰਮ ਲੋਕ ਆ ਉਹਦੇ ਬੁੱਤ ਦੇ ਅੱਗੇ ਮੱਥਾ ਟੇਕਦੇ ਰਹਿੰਦੇ ਹੈਗੇ ਆ। ਅਤੇ ਅਫਗਾਨਿਸਤਾਨ ਦੀ ਆਪਾਂ ਗੱਲਬਾਤ ਕਰਦੇ ਸੀ। ਅਫਗਾਨਿਸਤਾਨ ਤੋਂ ਜਿਹੜੇ 13 ਫੌਜੀਆਂ ਦੇ ਜਦੋਂ ਬੋਡੀਜ਼ ਨੂੰ ਲਿਆਂਦਾ ਗਿਆ ਅਤੇ ਉਹਨਾਂ ਦਾ ਸਨਮਾਨ ਕਰਨ ਦੇ ਲਈ ਪ੍ਰੈਜ਼ੀਡੈਂਟ ਜੋ ਬਾਈਡਨ ਵੀ ਪਹੁੰਚੇ। ਪਰ ਜਦੋਂ ਉਹ ਉੱਥੇ ਕਹਿੰਦੇ ਭਈ ਖੜ੍ਹੇ ਸੀਗੇ ਸਨਮਾਨ ਕਰਨ ਦੇ ਲਈ, ਅਤੇ ਉਹਨਾਂ ਨੇ ਆਪਣੀ ਘੜੀ ਵੱਲ ਟਾਈਮ ਦੇਖਣਾ ਸ਼ੁਰੂ ਕਰ ਦਿੱਤਾ। ਜੇ ਤੋਂ ਬਾਅਦ 2 ਜਿਹੜੇ ਪੇਰੈਂਟਸ ਆ ਮਰੀਨਸ ਦੇ, ਉਹਨਾਂ ਨੇ ਕਿਹਾ ਵੀ ਬਹੁਤ ਹੀ ਡਿਸਰਿਸਪੈਕਟਫੁਲ ਸੀਗਾ, ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਬਿਲਕੁਲ ਗੁੱਸਾ ਉਹਨਾਂ ਦੇ ਪਰਿਵਾਰਾਂ ਦਾ ਜ਼ਰੂਰ ਹੈਗਾ ਆ ਵੀ ਉਹਨਾਂ ਦੇ ਜਿਹੜੇ ਧੀਆਂ ਪੁੱਤ ਆ ਉਹ ਇਸ ਦੇ ਵਿੱਚ ਮਾਰੇ ਗਏ ਹੈਗੇ ਆ। ਸਾਰਾ ਕੁਛ ਜੇ ਦੇਖਿਆ ਜਾਵੇ ਮੋਸਟਲੀ ਪੋਲੀਟਿਕਸ ਹੀ ਇਨਵੋਲਵ ਸੀ। ਆ ਤਾਂ ਜਾਣਾ ਉਦੋਂ ਹੀ ਚਾਹੀਦਾ ਸੀ ਜਦੋਂ ਬਿਨ ਲਾਦਨ ਨੂੰ ਮਾਰ ਦਿੱਤਾ ਸੀ, ਪਰ ਉਸ ਤੋਂ ਬਾਅਦ ਇੰਨਾ ਲੰਮਾ ਸਮਾਂ ਜਿਹੜਾ US ਉੱਥੇ ਟਿਕਿਆ ਰਿਹਾ। ਜੀ, ਅਗਲੀ ਗੱਲ ਕਰਦੇ ਜਾਈਏ। ਮਿਸੀਸਿਪੀ ਦੇ ਵਿੱਚ ਹੁਣੇ ਖਬਰ ਆ ਰਹੀ ਆ ਵੀ ਇੱਕ ਹਾਈਵੇ ਆ ਉਹ ਡਿੱਗ ਪਿਆ ਹੈਗਾ, ਕੋਲੈਪਸ ਜਿਹੜਾ ਆ ਉਹ ਕਰ ਗਿਆ, ਜਿਸ ਕਰਕੇ 2 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਉਹ ਖਬਰ ਆ ਅਤੇ 10 ਲੋਕ ਜਿਹੜੇ ਜ਼ਖਮੀ ਹੋਏ ਦੱਸੇ ਜਾਂਦੇ ਆ। ਹਾਈਵੇ ਕਹਿੰਦੇ ਵੀ ਇੱਕ ਬਹੁਤ ਹੀ ਵੱਡੀ ਜਿਹੜੀ ਆ ਉਹ ਮਘੋਰੀ ਦੇ ਵਿੱਚ ਜਿਹੜਾ ਉਹਦੇ ਵਿੱਚ ਉਹ ਬਣਿਆ, ਕੋਲੈਪਸ ਕਰ ਗਿਆ। ਇਹ ਹਰੀਕੇਨ ਆਈਡਾ ਹੀ ਜਿਹੜਾ ਮਿਸੀਸਿਪੀ ਦੇ ਵਿੱਚੋਂ ਲੰਘਿਆ ਸੀ ਅਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਹੀ ਇਹ ਹਾਈਵੇ ਨੁਕਸਾਨਿਆ ਗਿਆ ਆ। ਜਿਹੜਾ ਹਾਦਸਾਗ੍ਰਸਤ ਇਹ ਜਿਹੜਾ ਹੋਇਆ ਆ। ਸੋ ਬਹੁਤ ਸਾਰੀਆਂ ਵੀਡੀਓਜ਼, ਫੋਟੋਜ਼ ਜਿਹੜੀਆਂ ਆ ਉਹ ਉੱਥੋਂ ਆ ਰਹੀਆਂ ਹੈਗੀਆਂ ਆ। ਹਾਈਵੇ 26 ਵੈਸਟ ਲਿਊਸਡੇਲ ਦਾ ਇਲਾਕਾ ਜਿਹੜਾ ਹੈਗਾ ਆ, ਉਸ ਦੇ ਲਾਗੇ ਜਿਹੜਾ ਆ ਕੱਲ੍ਹ ਦੇਰ ਰਾਤ ਨੂੰ ਇਹ ਘਟਨਾ ਜਿਹੜੀ ਆ ਇਹ ਵਾਪਰੀ ਆ। ਅਤੇ ਕਹਿੰਦੇ ਵੀ 60 ਫੁੱਟ ਲੰਬੀ 30 ਫੁੱਟ ਡੂੰਘੀ ਜਿਹੜੀ ਆ ਮਘੋਰੀ ਆ ਇੱਕ ਹਿਸਾਬ ਦੇ ਨਾਲ ਉਹ ਹੋਈ ਆ, ਅਤੇ ਉਹ ਓਪਨ ਅਪ ਹੋਈ ਅਤੇ ਹਾਈਵੇ ਜਿਹੜਾ ਪੂਰੇ ਦਾ ਪੂਰਾ ਸਿੱਧਾ ਹੀ ਜਿਹੜਾ ਆ ਉਹ ਵਿੱਚ ਜਾ ਪਿਆ ਹੈਗਾ। ਕਾਰਾਂ ਦੀਆਂ ਕਹਿੰਦੇ ਸਟੈਕ ਇੱਕ ਦੂਜੇ ਦੇ ਉੱਤੇ ਜਿਹੜੇ ਉਹ ਲੱਗ ਗਏ ਹੈਗੇ ਆ, ਅਤੇ ਹੁਣ ਕ੍ਰੇਨਸ ਦੇ ਨਾਲ ਹੌਲੀ ਹੌਲੀ ਕਾਰਾਂ ਨੂੰ ਵਿੱਚੋਂ ਉਸ ਮੋਰੀ ਦੇ ਵਿੱਚੋਂ ਜਿਹੜਾ ਉਹ ਕੱਢਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਬਹੁਤ ਭਿਆਨਕ ਮੰਜ਼ਰ ਜਿਹੜਾ ਕਹਿੰਦੇ ਆ ਵੀ ਇਸ ਟਾਈਮ ਉੱਥੇ ਦੇਖਣ ਨੂੰ ਮਿਲ ਰਿਹਾ ਹੈਗਾ ਆ। ਸੋ ਹੁਣ ਹੋਪਫੁਲੀ ਜਿਹੜੇ ਵਿੱਚ ਡਿੱਗੇ ਆ ਉਹਨਾਂ 'ਚੋਂ ਲੋਕ ਜਿਹੜੇ ਉਹ ਬਚ ਗਏ ਹੋਣ। ਸੋ ਕਹਿੰਦੇ ਵੀ ਰੋਜ਼ਾਨਾ ਉੱਥੇ 3 ਤੋਂ 6 ਹਜ਼ਾਰ ਜਿਹੜੇ ਵਹੀਕਲਸ ਆ ਇਸ 2 ਲੇਨ ਹਾਈਵੇ ਦੇ ਉੱਤੇ ਰੋਜ਼ਾਨਾ ਜਿਹੜੇ ਉੱਥੋਂ
ਲੰਘਦੇ ਹੈਗੇ ਆ। ਇਹ ਵੀ ਸ਼ੁਕਰ ਆ ਵੀ ਉਸ ਟਾਈਮ ਦੇ ਉੱਤੇ ਰਸ਼ ਆਵਰ ਜਿਹੜਾ ਉਹ ਨਹੀਂ ਸੀਗਾ, ਅਦਰਵਾਈਜ਼ ਹੋਰ ਵੀ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਸੀ। ਜੀ। ਅਗਲੀ ਖਬਰ ਜਿਹੜੀ ਆ ਇੰਡੀਆ ਦੇ ਵਿੱਚ ਜਲਿਆਂਵਾਲੇ ਬਾਗ ਦੇ ਸੰਬੰਧ ਦੇ ਵਿੱਚ ਤੁਸੀਂ ਆਲਰੇਡੀ ਸਵੇਰੇ ਵੀ ਡਿਸਕਸ ਕੀਤੀ ਆ। ਬਹੁਤ ਸਾਰੇ ਜਿਹੜੇ ਹਿਸਟੋਰੀਅਨ ਆ ਬਾਹਰਲੇ ਮੁਲਕਾਂ ਦੇ, ਉਹਨਾਂ ਨੇ ਇਸ ਦਾ ਬਹੁਤ ਕ੍ਰਿਟਿਸਿਜ਼ਮ ਕੀਤਾ ਹੈਗਾ। ਸਿੱਖਾਂ ਨੇ ਨਹੀਂ, ਨੌਨ ਸਿੱਖਾਂ ਨੇ, ਨੌਨ ਪੰਜਾਬੀਆਂ ਨੇ। ਅੱਜ CNN ਨੇ ਵੀ ਬਹੁਤ ਵੱਡੀ ਸਟੋਰੀ ਇਹ ਰਨ ਕੀਤੀ ਆ ਵੀ ਕਿਸ ਤਰ੍ਹਾਂ ਸ਼ਹਾਦਤ ਵਾਲੀ ਜਗ੍ਹਾ ਨੂੰ ਡਿਜ਼ਨੀਲੈਂਡ ਦੀ ਤਰ੍ਹਾਂ ਲਾਈਟਾਂ ਸ਼ੋਅ ਕੀਤੀਆਂ ਗਈਆਂ। ਇਹ ਬਹੁਤ ਹੀ ਮਾੜੀ ਗੱਲ ਆ। ਹੁਣ ਤੁਸੀਂ ਦੇਖੋ ਵੀ ਜਿੱਥੇ ਇੰਨੇ ਲੋਕਾਂ ਦੀ ਸ਼ਹਾਦਤ ਹੋਈ ਹੋਵੇ ਅਤੇ ਉੱਥੇ ਤੁਸੀਂ ਲਾਈਟਾਂ ਜਗਾ ਕੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਸ਼ੋਅ ਕਰੋ, ਇਹ ਕੋਈ ਖੁਸ਼ੀ ਵਾਲਾ ਮਾਹੌਲ ਥੋੜ੍ਹਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਇੱਕ UK ਤੋਂ ਪ੍ਰੋਫੈਸਰ ਆ, ਉਹਨਾਂ ਨੇ ਟਵੀਟ ਕੀਤਾ ਵੀ ਇਹ ਬਹੁਤ ਹੀ ਜਿਹੜੀ ਆ ਮਾੜੀ ਗੱਲ ਹੋਈ ਹੈਗੀ ਆ। ਪ੍ਰੋਫੈਸਰ ਕਿਮ ਵੈਗਨਰ ਜਿਹੜੇ ਆ ਗਲੋਬਲ ਅਤੇ ਇੰਪੀਰੀਅਲ ਹਿਸਟਰੀ ਦੇ ਕੁਈਨਸ ਮੈਰੀ ਯੂਨੀਵਰਸਿਟੀ ਆਫ ਲੰਡਨ ਜਿਹੜੇ ਉੱਥੇ ਹੈਗੇ ਆ, ਉਹਨਾਂ ਨੇ ਇੱਕ ਬੁੱਕ ਵੀ ਲਿਖੀ ਹੈਗੀ ਆ, ਅੰਮ੍ਰਿਤਸਰ 1919 ਐਨ ਐਮਪਾਇਰ ਔਰ ਫੀਅਰ ਐਂਡ ਦ ਮੇਕਿੰਗ ਆਫ ਮੈਸਕਰੇ। ਉਹਨਾਂ ਨੇ ਟਵੀਟ ਕੀਤਾ ਵੀ ਇਹ ਬਹੁਤ ਹੀ ਮਾੜੀ ਗੱਲ ਜਿਹੜੀ ਆ ਇੰਡੀਆ ਦੀ ਸਰਕਾਰ ਵੱਲੋਂ ਕੀਤੀ ਗਈ ਆ। ਇਹ ਡਿਜ਼ਨੀਫਿਕੇਸ਼ਨ ਹੋਈ ਆ ਓਲਡ ਸਿਟੀ ਆਫ ਅੰਮ੍ਰਿਤਸਰ। ਇਹ ਹੋਣਾ ਨਹੀਂ ਚਾਹੀਦਾ ਸੀ। ਉਹਨਾਂ ਨੂੰ ਸ਼ਹਾਦਤ ਦਾ ਦੁੱਖ ਜਿਹੜਾ ਆ ਉਹ ਸ਼ੋਅ ਹੋਣਾ ਚਾਹੀਦਾ ਸੀ। ਸਾਰਿਆਂ ਨੂੰ ਪਤਾ ਹੈ ਵੀ ਜਨਰਲ ਡਾਇਰ ਨੇ ਉਸ ਟਾਈਮ ਦੇ ਉੱਤੇ 1919 ਦੇ ਵਿੱਚ ਗੋਲੀਆਂ ਚਲਾਈਆਂ ਅਤੇ ਜਿਹੜੇ ਗਵਰਨਮੈਂਟ ਦੇ ਫਿਗਰਸ ਆ ਉਹਨਾਂ ਦੇ ਮੁਤਾਬਕ 400 ਜਣੇ ਸ਼ਹੀਦ ਹੋਏ ਅਤੇ ਹਜ਼ਾਰਾਂ ਹੀ ਫੱਟੜ ਹੋਏ ਸੀ। ਪਰ ਅਨਔਫੀਸ਼ੀਅਲ ਜਿਹੜੇ ਆ ਉਹ ਕਹਿੰਦੇ ਵੀ 1000 ਦੇ ਕਰੀਬ ਲੋਕ ਜਿਹੜੇ ਆ ਸ਼ਹੀਦ ਹੋਏ ਸੀ। ਰਾਹੁਲ ਗਾਂਧੀ ਨੇ ਵੀ ਇਹਦੇ ਬਾਰੇ ਕਾਫੀ ਰੌਲਾ ਪਾਇਆ ਹੈਗਾ। ਪਰ ਪੰਜਾਬੀ ਜਿਹੜੇ ਹਮੇਸ਼ਾ ਦੀ ਤਰ੍ਹਾਂ ਸੁੱਤੇ ਹੋਏ ਆ। ਖਾਸ ਕਰਕੇ ਜਿਹੜੀਆਂ ਗਦਰ ਮੂਵਮੈਂਟ ਵਾਲੀਆਂ ਜਾਂ ਹੋਰ ਵੀ ਜਿਹੜੀ ਆਜ਼ਾਦੀ ਦੇ ਨਾਲ ਰਿਲੇਟਡ ਜਿੰਨੀਆਂ ਵੀ ਜਥੇਬੰਦੀਆਂ ਆ, ਉਹਨਾਂ ਨੂੰ ਸਟਰੋਂਗਲੀ ਇਸ ਦਾ ਜਿਹੜਾ ਆ ਵਿਰੋਧ ਕਰਨਾ ਚਾਹੀਦਾ, ਚਿੱਠੀਆਂ ਲਿਖਣੀਆਂ ਚਾਹੀਦੀਆਂ ਇੰਡੀਆ ਦੀ ਸਰਕਾਰ ਨੂੰ ਵੀ ਬਹੁਤ ਮਾੜੀ ਗੱਲ ਕੀਤੀ ਆ। ਬਾਕੀ ਤਾਂ ਦੇਖੋ ਵੀ ਸਾਰਿਆਂ ਨੇ ਤੁਸੀਂ ਹੁਣ ਦੇਖ ਹੀ ਲਿਆ ਵੀ ਊਧਮ ਸਿੰਘ ਨੂੰ ਇੱਕ ਤਰ੍ਹਾਂ ਨਾਲ ਉਹਨੇ ਮੰਗਤਾ ਜਿਹਾ ਬਣਾ ਕੇ ਪੇਸ਼ ਕੀਤਾ ਆ, ਹੱਥ ਅੱਗੇ ਨੂੰ ਕਰਕੇ। ਸੋ ਟੋਟਲੀ ਇੱਕ ਤਰ੍ਹਾਂ ਦੇ ਨਾਲ ਹਿਸਟਰੀ ਨੂੰ ਜਿਹੜਾ ਡਿਸਟੋਰਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਜੀ ਬਿਲਕੁਲ ਜੀ, ਇਹ ਨਵੀਨੀਕਰਨ ਦੇ ਨਾਂ ਦੇ ਉੱਤੇ ਇਤਿਹਾਸ ਦੇ ਨਾਲ ਧਰੋਹ ਆ, ਧੋਖਾ ਆ। ਅਤੇ ਆਪਾਂ ਨੂੰ ਪਤਾ ਹੀ ਆ ਵੀ ਇਹ ਸਾਰੇ ਜਾਣੇ ਕਿਸ ਤਰੀਕੇ ਦੇ ਨਾਲ ਕਰਦੇ ਆ। ਲੋਕਾਂ ਨੂੰ ਹੁਣ ਤੁਸੀਂ ਦੇਖੋ ਵੀ ਜਿੱਥੇ ਗੋਲੀਆਂ ਲੱਗੀਆਂ ਆ ਉਹ ਉਹਨਾਂ ਨੇ ਪੂਰ ਦਿੱਤਾ ਅਤੇ ਪਤਾ ਕੀ ਰਹਿਣਾ ਐਵੇਂ ਫਿਰ ਕਹਿਣ ਵਾਲੀਆਂ ਗੱਲਾਂ ਹੀ ਹੋ ਜਾਣੀਆਂ ਆ। ਸੋ ਆਪਾਂ ਸੇਮ ਥਿੰਗ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਇਹਨਾਂ ਨੇ ਖੁਦ ਢਾਇਆ, ਆਪ ਹੀ ਜਿਹੜਾ ਬਾਅਦ ਦੇ ਵਿੱਚ ਇਹਨਾਂ ਨੇ ਉਹ ਬਣਾ ਦਿੱਤਾ। ਇਹ ਤਾਂ ਸ਼ੁਕਰ ਸੀ ਵੀ ਤਸਵੀਰਾਂ ਜਿਹੜੀਆਂ ਕੁਛ ਖਿੱਚ ਹੋ ਗਈਆਂ ਉਸ ਟਾਈਮ ਦੇ ਉੱਤੇ ਤਾਂ ਪਤਾ ਲੱਗਾ, ਨਹੀਂ ਤਾਂ ਅੱਜ ਜੇ ਕਿਸੇ ਨੂੰ ਕਹੋਗੇ ਵੀ ਉੱਥੇ ਜੀ ਅਕਾਲ ਤਖਤ ਸਾਹਿਬ 'ਤੇ ਜਾਂ ਇੱਥੇ ਕਿਸੇ ਨੇ ਹਮਲਾ ਕੀਤਾ ਸੀ, ਕੋਈ ਮੰਨੂਗਾ ਹੀ ਜਿਹੜਾ ਉਹ ਨਹੀਂ ਆ। ਸੋ ਇਹ ਆ ਵੀ ਲੋਕਾਂ ਦੇ ਦਿਮਾਗ ਦੇ ਵਿੱਚੋਂ ਚੇਤੇ ਜਿਹੜੇ ਉਹ ਭੁਲਾ ਦੇਣੇ ਆ। ਆਖਿਰ ਜੀ 100 ਸਾਲ ਪੁਰਾਣੀ ਹੋ ਗਈ ਸੀ ਅਤੇ ਇਸ ਲਈ ਇਸ ਦਾ ਨਵੀਨੀਕਰਨ ਕਰਨਾ ਜ਼ਰੂਰੀ ਸੀਗਾ। ਉੱਥੇ 400 800 600 1000 ਸਾਲ ਪੁਰਾਣੀਆਂ ਚੀਜ਼ਾਂ ਆ, ਬਾਹਰਲੇ ਮੁਲਕ ਵਾਲੇ ਉੱਦਾਂ ਦੀਆਂ ਉੱਦਾਂ ਸਾਂਭੀ ਬੈਠੇ ਆ। ਇਹਨਾਂ ਨੂੰ ਪਤਾ ਨਹੀਂ ਜਿਹੜਾ ਉਹ ਕੀ ਹੋ ਜਾਂਦਾ ਆ। ਇਹ ਐਂ ਕਰਦੇ ਆ ਵੀ ਖੌਰੇ ਜਿਹੜੇ ਇੰਜੀਨੀਅਰਸ ਆ ਉਹਨਾਂ ਨੂੰ ਵਰਤ ਕੇ ਉਸ ਨੂੰ ਹੋਰ ਮਜ਼ਬੂਤੀ ਜਿਹੜੀ ਉਹ ਨਾ ਦਿੱਤੀ ਜਾਵੇ, ਦਿੱਖ ਨੂੰ ਬਗੈਰ ਵਿਗਾੜੇ, ਉਸ ਨੂੰ ਬਗੈਰ ਵਿਗਾੜੇ ਹੋਏ। ਸੋ ਇਹ ਹਰ ਇੱਕ ਨੂੰ ਇਹੀ ਆ ਵੀ ਬ੍ਰੇਨ ਵਾਸ਼ ਕਰਨ ਦੀ ਜਿਹੜੀ ਇਹਨਾਂ ਦੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਅਤੇ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਅਤੇ ਹੌਲੀ ਹੌਲੀ ਕਾਮਯਾਬੀ ਉਹਨਾਂ ਨੂੰ ਹਾਸਲ ਹੋ ਰਹੀ ਆ। ਇੰਨਾ ਕੁ ਜ਼ਿਆਦਾ ਉਹ ਬ੍ਰੇਨ ਵਾਸ਼ ਹੋ ਚੁੱਕਾ ਵੀ ਹੁਣ ਅਜਿਹੀਆਂ ਚੀਜ਼ਾਂ ਦੇ ਉੱਤੇ ਵੀ ਚਲੋ ਲੋਕ ਬੋਲਣ ਵਾਲੇ ਬੋਲੀ ਜਾਂਦੇ ਆ, ਪਰ ਬਹੁਤਾਤ ਦੇ ਵਿੱਚ ਲੋਕ ਇੱਦਾਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਚੁੱਪੀ ਵੱਟੀ ਜਿਹੜੇ ਉਹ ਬੈਠੇ ਹੈਗੇ ਆ। ਸੋ ਇਹਨਾਂ ਨੇ ਇੱਕ ਤੋਂ ਇੱਕ ਨਵੀਂ ਤੋਂ ਨਵੀਂ ਚੀਜ਼ ਜਿਹੜੀ ਉਹ ਕਰੀ ਹੀ ਜਾਣੀ ਆ। ਅਗਲੀ ਜਿਹੜੀ ਇਹਦੇ ਵਿੱਚ ਇੱਕ ਜਿਹੜੇ ਪ੍ਰੋਫੈਸਰ ਆ ਉਹਨਾਂ ਨੇ ਇਹ ਕਿਹਾ ਵੀ ਇੰਡੀਆ ਗੌਰਮੈਂਟ ਨੂੰ ਸਭ ਤੋਂ ਪਹਿਲਾਂ ਜਿਹੜੀ ਯੂਇਸ਼ ਮਿਊਜ਼ੀਅਮ ਆ ਜਿੱਥੇ ਹੋਲੋਕਾਸਟ ਮੈਮੋਰੀਅਲ ਆ ਉਹਦੇ ਵੱਲ ਦੇਖਣਾ ਚਾਹੀਦਾ ਸੀ ਵੀ ਉਹਦਾ ਕਿੱਦਾਂ ਦਾ ਉੱਥੇ ਮਾਹੌਲ ਹੈਗਾ ਆ। ਇਸ ਤੋਂ ਬਿਨਾਂ ਕਹਿੰਦੇ ਜਰਮਨ ਦੇ ਵਿੱਚ ਜਿਹੜਾ ਬਰਲਿਨ ਵਾਲੀ ਵਾਲ ਵਾਲਾ ਆ ਆਰਕੀਟੈਕਚਰ ਉਹਨੂੰ ਵੀ ਦੇਖਣਾ ਚਾਹੀਦਾ ਸੀ। ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ ਇੰਡੀਆ ਦੀ ਸਰਕਾਰ ਵੱਲੋਂ ਕੀਤੀ ਗਈ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਸ ਟਾਈਮ ਦੇ ਉੱਤੇ ਜਿਹੜਾ ਉਹ ਦੇਖਿਆ ਗਿਆ ਹੈਗਾ ਵੀ ਜਿਹੜਾ ਹਰੀਕੇਨ ਆਈਡਾ ਦੇ ਕਰਕੇ ਕਾਫੀ ਜਿਹੜੀ ਆ ਵੱਡੀ ਪ੍ਰੋਬਲਮ ਆ ਉਹ ਆਪਣੇ ਉਹਨਾਂ ਲੋਕਾਂ ਨੂੰ ਖਾਸ ਕਰਕੇ ਲੂਜ਼ੀਆਨਾ ਦੇ ਵਿੱਚ ਜਿਹੜੇ ਨਿਊ ਔਰਲੀਨਸ 'ਚ ਰਹਿ ਰਹੇ ਆ ਲੋਕ ਉਹਨਾਂ ਨੂੰ ਆ ਰਹੀ ਆ। ਬਹੁਤ ਸਾਰਾ ਇਲਾਕਾ ਜਿਹੜਾ ਉਹ ਹਟ ਗਿਆ ਹੈਗਾ ਆ
ਕਹਿੰਦੇ ਲੈਵੀਜ਼ ਬੰਨ੍ਹ ਜਿਹੜੇ ਆ ਉਹ ਤਿਆਰ ਕੀਤੇ ਗਏ ਸੀਗੇ ਹਰੀਕੇਨ ਕਟਰੀਨਾ ਤੋਂ ਬਾਅਦ ਦੇ ਵਿੱਚ ਵੀ ਇੱਦਾਂ ਦਾ ਜੇ ਕੁਛ ਆਉਂਦਾ ਅਤੇ ਉਸ ਦੇ ਵਿੱਚ ਬਚਾਅ ਹੋਵੇ। ਕਹਿੰਦੇ ਕਾਫੀਆਂ ਨੇ ਕੰਮ ਵੀ ਕੀਤਾ ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੇ ਆ ਪਾਣੀ ਜਿਹੜਾ ਉਹ ਆਇਆ। ਕਹਿੰਦੇ ਲੈਵੀਜ਼ ਤਾਂ ਬਚੀਆਂ ਰਹੀਆਂ, ਬੰਨ੍ਹ ਤਾਂ ਬਚੇ ਰਹੇ ਪਰ ਪਾਵਰ ਗ੍ਰਿਡ ਆ ਉਹ ਨਹੀਂ ਬਚਿਆ। ਸੋ ਇਸ ਟਾਈਮ ਜਿਹੜੇ ਲੱਖਾਂ ਹੀ ਲੋਕ ਨੇ ਬਗੈਰ ਬਿਜਲੀ ਤੋਂ ਹੈਗੇ ਨੇ। ਬਹੁਤ ਸਾਰੇ ਇਹਨਾਂ ਦੇ ਵਿੱਚ ਅਜਿਹੇ ਲੋਕ ਹਰਜੋਤ ਸਿੰਘ ਜੀ ਹੁੰਦੇ ਆ, ਖਾਸ ਕਰਕੇ ਬਜ਼ੁਰਗ ਜਿਹੜੇ ਮੈਡੀਕਲ ਇਕਵਿਪਮੈਂਟ ਦੇ ਸਹਾਰੇ ਜਿਹੜੇ ਉਹ ਜੀ ਰਹੇ ਹੁੰਦੇ ਆ। ਸੋ ਉਹਨਾਂ ਦੇ ਲਈ ਬਹੁਤ ਵੱਡਾ ਜਿਹੜੀ ਇਹ ਸਮੱਸਿਆ ਆ ਵੀ ਪਤਾ ਨਹੀਂ ਉਹਨਾਂ ਦੀਆਂ ਮੈਡੀਕਲ ਇਕਵਿਪਮੈਂਟ ਦੀਆਂ ਬੈਟਰੀਜ਼ ਕਿੰਨੀਆਂ ਕੁ ਚਾਰਜ ਹੋਣਗੀਆਂ ਵੀ ਇੰਨਾ ਸਮਾਂ ਜਿਹੜਾ ਉਹ ਕੱਢ ਸਕਣਗੇ ਕਿ ਨਹੀਂ। ਸਰਚ ਅਤੇ ਰੈਸਕਿਊ ਦਾ ਮਿਸ਼ਨ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ। ਲੂਜ਼ੀਆਨਾ ਦੇ ਗਵਰਨਰ ਜੌਨ ਬੈਲ ਉਹ ਰਾਈਟ ਨਾਓ ਜਿਹੜੇ ਆ ਉਹ ਉੱਥੋਂ ਦੇ ਲੋਕਾਂ ਨੂੰ ਸੰਬੋਧਨ ਵੀ ਜਿਹੜਾ ਉਹ ਕਰ ਰਹੇ ਹੈਗੇ ਆ ਵੀ ਕੀ ਕੁਛ ਜਿਹੜੇ ਆ ਰਾਹਤ ਸਮੱਗਰੀ ਜਾਂ ਰਾਹਤ ਕਾਰਜ ਦੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ। ਅਤੇ ਹਰੀਕੇਨ ਆਈਡਾ ਹੌਲੀ ਹੌਲੀ ਜਿੱਦਾਂ ਆਪਾਂ ਦੱਸਿਆ ਵੀ ਮਿਸੀਸਿਪੀ 'ਚੋਂ ਵੀ ਲੰਘਿਆ, ਟੈਨਸੀ ਦੇ ਵਿੱਚ ਵੀ ਜਿਹੜਾ ਆ ਉਹ ਜਿਹੜਾ ਹੋ ਗਿਆ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਉਹ ਬਣੇਗਾ। ਇੱਕ ਹਰੀਕੇਨ ਦੇ ਕਰਕੇ ਕਈ ਜਿਹੜੇ ਸੂਬੇ ਆ ਉਹ ਨੁਕਸਾਨੇ ਜਾ ਰਹੇ ਨੇ। ਅਗਲੀ ਖਬਰ ਜਿਹੜੀ ਆ CDC ਦੇ ਡਾਟੇ ਤੋਂ ਆ ਰਹੀ ਆ। ਕਹਿੰਦੇ ਵੀ CDC ਦੇ ਮੁਤਾਬਕ 9,55,000 ਲੋਕਾਂ ਨੇ ਆਲਰੇਡੀ ਜਿਹੜੇ ਆ ਕੋਵਿਡ ਦੇ ਬੂਸਟਰ ਸ਼ਾਟ ਲਵਾ ਲਏ ਹੈਗੇ ਆ। ਸੋ ਖਾਸ ਕਰਕੇ ਜਿਨ੍ਹਾਂ ਲੋਕਾਂ ਨੇ ਫਾਈਜ਼ਰ ਮੋਡਰਨਾ ਦਾ ਵੈਕਸੀਨ 2 ਲਵਾਇਓ ਸੀ ਜਾਂ ਇੱਕ ਡੋਜ਼ ਜਿਹੜੀ ਜੌਨਸਨ ਐਂਡ ਜੌਨਸਨ ਦੀ ਲਵਾਈ ਸੀ, ਉਹਨਾਂ ਨੇ ਦੁਬਾਰਾ ਕੀ ਫਿਰ ਇਹ ਜਿਹੜਾ ਆ ਟੀਕਾ ਲਵਾ ਲਿਆ ਹੈਗਾ, ਬੂਸਟਰ ਜਿਹੜਾ ਹੈਗਾ। ਸੋ ਕਈ ਲੋਕ ਜਿਹੜੇ ਡਰੇ ਵੀ ਹੋਏ ਆ। ਸੋ ਬੂਸਟਰ ਦਾ ਫਾਇਦਾ ਵੀ ਹੈਗਾ ਪਰ ਕਈ ਪਾਸੇ ਇਹਦਾ ਵਿਰੋਧ ਵੀ ਹੋ ਰਿਹਾ ਸੀ ਵੀ ਦੁਨੀਆ 'ਚ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਹਜੇ ਤੱਕ ਇੱਕ ਵੀ ਵੈਕਸੀਨ ਨਹੀਂ ਮਿਲ ਰਿਹਾ ਵੀ ਪਹਿਲਾਂ ਉਹਨਾਂ ਨੂੰ ਵੀ ਲੱਗਣਾ ਚਾਹੀਦਾ ਹੈਗਾ। ਨਿਊ ਜਰਸੀ ਜਿਹੜੀ ਆ ਲੀਡ ਕਰ ਰਹੀ। ਨਿਊ ਜਰਸੀ 'ਚ ਸਭ ਤੋਂ ਜ਼ਿਆਦਾ ਲੋਕਾਂ ਨੇ ਬੂਸਟਰ ਵੈਕਸੀਨ ਲਵਾਏ ਆ। ਜੀ ਅਗਲੀ ਜਿਹੜੀ ਅਸੀਂ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਅੱਗਾਂ ਜਿਹੜੀਆਂ ਉਹ ਲਗਾਤਾਰ ਜਿਹੜੀਆਂ ਵੱਧ ਰਹੀਆਂ, ਖਾਸ ਕਰਕੇ ਜਿਹੜੀ ਕੈਲਡੋਰ ਫਾਇਰ ਆ ਉਹ ਕਹਿੰਦੇ ਵੀ ਹੋਰ ਵੀ ਤੇਜ਼ ਹੁੰਦੀ ਜਾ ਰਹੀ ਆ ਅਤੇ ਉਸ ਦੀ ਜਿਹੜੀ ਲਪਟਾਂ ਆ ਉਹ ਅੱਗੇ ਤੋਂ ਅੱਗੇ ਸ਼ਹਿਰਾਂ ਵੱਲ ਨੂੰ ਜਿਹੜਾ ਉਹ ਵੱਧਦਾ ਜਾ ਰਿਹਾ। ਹੌਲੀ ਹੌਲੀ ਕਹਿੰਦੇ ਸਾਊਥ ਲੇਕ ਟਾਹੋ ਵੱਲ ਨੂੰ ਉਸ ਨੇ ਕੂਚ ਜਿਹੜਾ ਉਹ ਕੀਤਾ ਹੋਇਆ ਹੈਗਾ ਆ। ਉਸ ਦੇ ਦਰਮਿਆਨ ਆਉਂਦੇ ਰਸਤੇ ਦੇ ਵਿੱਚ ਕਈ ਜਿਹੜੇ ਛੋਟੇ ਛੋਟੇ ਸ਼ਹਿਰ ਆ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਆ। ਅੱਜ ਮੰਗਲਵਾਰ ਦੀ ਸਵੇਰ ਤੱਕ ਇਹ ਦੱਸਿਆ ਜਾ ਰਿਹਾ ਸੀ ਵੀ 1,91,607 ਏਕੜ ਹੁਣ ਤੱਕ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਅਤੇ ਮਹਿਜ 16% ਜਿਹੜੇ ਇਸ ਦੇ ਉੱਤੇ ਕਾਬੂ ਪਾਇਆ ਗਿਆ ਹੈਗਾ। ਈਕੋ ਸਮਿਟ ਕਰਕੇ ਜਿਹੜਾ ਇਲਾਕਾ ਹੈਗਾ ਆ ਹਾਈਵੇ 50 ਦੇ ਲਾਗੇ, ਉਸ ਨੂੰ ਇਸ ਨੇ ਆਲਰੇਡੀ ਝੁਲਸ ਦਿੱਤਾ ਹੈਗਾ ਆ। ਹਾਈਵੇ 50 ਦੇ ਇਰਦ ਗਿਰਦ ਜਿਹੜੇ ਘਰ ਆ ਜਾਂ ਟਰੀਜ਼ ਆ ਉਹ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਹੈਗੇ ਨੇ। ਸੋ ਜਿਹੜੇ ਕਈ ਉੱਥੇ ਸਕੀ ਰਿਜ਼ੋਰਟਸ ਹੈਗੇ ਜਿੱਥੇ ਬਹੁਤ ਜ਼ਿਆਦਾ ਸੈਲਾਨੀ ਜਿਹੜੇ ਘੁੰਮਣ ਫਿਰਨ ਦੇ ਲਈ ਮੀਂਹ ਦੇ ਵਿੱਚ ਜਾਂ ਜਦੋਂ ਬਰਫ਼ ਹੁੰਦੀ ਆ ਉਸ ਦੇ ਵਿੱਚ ਗੇਮਸ ਕਰਨ ਦੇ ਲਈ, ਖੇਡਣ ਦੇ ਲਈ ਜਿਹੜੇ ਉਹ ਜਾਂਦੇ ਆ, ਉਹਨਾਂ ਨੂੰ ਵੀ ਜਿਹੜਾ ਖਤਰਾ ਆ ਉਹ ਕਹਿੰਦੇ ਬਣਿਆ ਪਿਆ ਹੈਗਾ ਆ। ਉੱਧਰ ਜਿਹੜੀ ਡਿਕਸੀ ਫਾਇਰ ਆ ਜਿਹੜੀ ਪਲੂਮਸ ਅਤੇ ਲੈਸਨ ਕਾਊਂਟੀਜ਼ ਦੇ ਵਿੱਚ ਚੱਲ ਰਹੀ ਹੈਗੀ ਆ, ਉਹ ਵੀ ਹੌਲੀ ਹੌਲੀ ਜਿਹੜੀ ਉਹ ਵੱਧ ਰਹੀ ਆ ਪਰ ਉਸ ਦੀ ਰਫਤਾਰ ਅੱਗੇ ਦੇ ਨਾਲੋਂ ਥੋੜ੍ਹੀ ਜਿਹੜੀ ਉਹ ਧੀਮੀ ਹੋਈ ਆ। ਇਹਨਾਂ ਦੋਨਾਂ ਅੱਗਾਂ ਨੇ ਮਿਲਾ ਕੇ 1 ਮਿਲੀਅਨ ਏਕੜ ਜਿਹੜੇ ਆ ਉਹ ਕਹਿੰਦੇ ਸਾੜ ਦਿੱਤੇ ਹੈਗੇ ਆ। ਸੋ ਸਿੰਗਲ ਲਾਰਜੈਸਟ ਫਾਇਰ ਜਿਹੜੀ ਡਿਕਸੀ ਫਾਇਰ ਆ ਉਹ ਬਣ ਚੁੱਕੀ ਹੈਗੀ ਆ ਅਤੇ ਰੈੱਡ ਫਲੈਗ ਵਾਰਨਿੰਗਜ਼, ਇਵੈਕੂਏਸ਼ਨਜ਼ ਉਸ ਦਾ ਦੌਰ ਜਿਹੜਾ ਆ ਉਹ ਚੱਲ ਰਿਹਾ। ਲੋਕ ਜਿਹੜੇ ਆ ਕਾਫੀ ਜ਼ਿਆਦਾ ਇਸ ਟਾਈਮ ਪਰੇਸ਼ਾਨ ਨੇ ਵੀ ਇਹ ਕੀ ਹੋ ਰਿਹਾ। ਇੱਕ ਜਿਹੜੀ ਅੱਜ ਹਰਜੋਤ ਸਿੰਘ ਜੀ NPR ਨੇ ਰਿਪੋਰਟ ਨਸ਼ਰ ਕੀਤੀ ਆ ਵੀ ਸਦਰਨ ਕਹਿੰਦੇ ਵੀ ਜਿਹੜੇ ਸੂਬੇ ਆ ਉਹ ਕੈਲੀਫੋਰਨੀਆ ਤੋਂ ਵੈਸਟ ਵਾਲੇ ਪਾਸੇ ਦੇ ਜਿੰਨੇ ਵੀ ਸੂਬੇ ਆ ਉਹਨਾਂ ਦੇ ਵਿੱਚ ਅੱਗੇ ਕਿਉਂ ਹੈਗੇ ਆ ਵਾਈਲਡ ਫਾਇਰ ਪ੍ਰੀਵੈਂਸ਼ਨ ਦੇ ਵਿੱਚ। ਕਹਿੰਦੇ ਵੀ ਉਸ ਦੇ ਵਿੱਚ ਮੁੱਖ ਕਾਰਨ ਇਹ ਹੈਗਾ ਆ ਵੀ ਉਹ ਪ੍ਰਸਕ੍ਰਾਈਬਡ ਬਰਨਸ ਜਿਹੜੀਆਂ ਆ ਉਹ ਕਰਦੇ ਆ ਵੀ ਜੇ ਕਿਤੇ ਅਚਾਨਕ ਕਿਤੇ ਕੋਈ ਅੱਗ ਲੱਗੇ ਵੀ ਉਹ ਸਾਰੇ ਪਾਸਿਓਂ ਜਿਹੜੀ ਝੁਲਸ ਕੇ ਸਾਰਾ ਕੁਛ ਨੁਕਸਾਨਦੇਹ ਕਰ ਗਏ। ਉਸ ਤੋਂ ਪਹਿਲਾਂ ਹੀ ਛੋਟੀਆਂ ਛੋਟੀਆਂ ਅੱਗਾਂ ਲਾ ਕੇ ਜਿੱਥੇ ਸਮੱਸਿਆ ਵਾਲਾ ਜਿਹੜਾ ਉਹ ਕਾਰਨ ਹੁੰਦਾ ਆ ਉਸ ਨੂੰ ਜਿਹੜਾ ਉਹ ਪਹਿਲਾਂ ਹੀ ਉਹ ਕਰ ਦਿੰਦੇ ਆ ਤਾਂ ਜੋ ਅੱਗ ਉੱਥੋਂ ਫਿਰ ਜੇ ਆ ਵੀ ਜਾਵੇ ਤਾਂ ਉੱਥੋਂ ਅੱਗੇ ਜਿਹੜੀ ਉਹ ਵੱਧ ਨਾ ਸਕੇ। ਫਲੋਰੀਡਾ ਦੇ ਵਿੱਚ ਜਿਹੜੇ ਉਹ ਦੱਸ ਰਹੇ ਆ ਪ੍ਰਸਕ੍ਰਾਈਬਡ ਬਰਨਸ ਜਾਂ ਬਰਨ ਡਾਕਟਰ ਕਰਕੇ ਵੀ ਸ਼ਾਇਦ ਉਹਨਾਂ ਨੂੰ ਨਾਮ ਜਿਹੜਾ ਉਹ ਦਿੱਤਾ ਜਾਂਦਾ ਆ।
ਵੀ ਲੋਕ ਆਪੋ ਆਪਣੀਆਂ ਪ੍ਰਾਈਵੇਟ ਪ੍ਰੋਪਰਟੀਜ਼ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਹੁਣ ਖੁਦ ਅੱਗ ਲਗਾ ਕੇ ਜਿਹੜਾ ਉਹ ਕਰਦੇ ਆ। ਮੂਲ ਨਿਵਾਸੀ ਜਿਹੜੇ ਨੇਟਿਵ ਅਮਰੀਕਨ ਟਰਾਈਬਸ ਆ ਉਹ ਇਸ ਨੂੰ ਜਿਹੜਾ ਉਹ ਪਹਿਲਾਂ ਖੁਦ ਜਿਹੜੀਆਂ ਇਹ ਛੋਟੀਆਂ ਅੱਗਾਂ ਲਾ ਕੇ ਜੰਗਲ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਸਫਾਈ ਜਿਹੜੀ ਆ ਹੇਠਲੇ ਪੱਧਰ ਦੇ ਉੱਤੇ ਜਿਹੜਾ ਸੁੱਕਿਆ ਘਾਹ ਹੁੰਦਾ ਹੈ ਉਸ ਦੀ ਕਰਦੇ ਹੁੰਦੇ ਸੀਗੇ। ਪਰ ਉਹ ਸਾਰੀਆਂ ਚੀਜ਼ਾਂ ਨੂੰ ਕੈਲੀਫੋਰਨੀਆ ਅਤੇ ਵੈਸਟਰਨ ਸਟੇਟਸ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਰੋਕ ਦਿੱਤਾ ਸੀ। ਫਲੋਰੀਡਾ ਦਾ ਦੱਸਿਆ ਜਾਂਦਾ ਹੈ ਵੀ ਜੇ ਤੁਸੀਂ ਇੱਦਾਂ ਪ੍ਰਸਕ੍ਰਾਈਬਡ ਬਰਨ ਕਰਨਾ ਆ ਅਤੇ ਉਸ ਦੇ ਪ੍ਰਤੀ ਆਲਰੇਡੀ ਕਾਨੂੰਨ ਉੱਥੇ ਪਾਸ ਹੋਇਆ ਹੈਗਾ ਆ ਅਤੇ ਤੁਹਾਨੂੰ ਬਹੁਤ ਜਲਦ ਉਸ ਦੇ ਲਈ ਪਰਮਿਟ ਮਿਲ ਜਾਂਦਾ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਇਹ ਕੁਛ ਜੇ ਕਹਿੰਦੇ ਆ ਵੀ ਕਰਨਾ ਪੈਂਦਾ ਹੈ ਅਤੇ ਮਹੀਨਿਆਂ ਬੱਧੀ ਦਾ ਸਮਾਂ ਜਿਹੜਾ ਆ ਉਹ ਲੱਗ ਜਾਂਦਾ ਹੈ। ਅਤੇ ਹੁਣ ਜਿਹੜੇ ਇੱਥੋਂ ਦੇ ਲੈਜਿਸਲੇਟਰਸ ਆ ਉਹ ਜਾਗ ਰਹੇ ਨੇ, ਲਾਅ ਮੇਕਰਸ ਆ ਉਹ ਇਸ ਦੇ ਪ੍ਰਤੀ ਆ ਰਹੇ ਆ ਵੀ ਜਿਹੜੇ ਨੇਟਿਵ ਅਮਰੀਕਨਸ ਪਹਿਲੋਂ ਇਹ ਪ੍ਰਸਕ੍ਰਾਈਬਡ ਬਰਨਸ ਕਰਦੇ ਸੀ ਵੀ ਆਪਾਂ ਨੂੰ ਵੀ ਹੁਣ ਇਹ ਚੀਜ਼ ਕਰਨੀ ਪੈਣੀ ਆ ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਇੱਦਾਂ ਦੇ ਜ਼ਿਆਦਾ ਭਾਮੜ ਜਿਹੜੇ ਆ ਉਹ ਨਾ ਮਚਣ, ਬੇਕਾਬੂ ਹੋਈਆਂ ਅੱਗਾਂ ਜਿਹੜੀਆਂ ਆ ਉਹ ਨਾ ਲੱਗਣ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਕਿੰਨਾ ਕੁ ਜਿਹੜਾ ਆ ਉਹ ਕਰਦੇ ਆ। 11 ਜਿਹੜੀਆਂ ਸਦਰਨ ਸਟੇਟਸ ਆ ਬਰਨ ਮੈਨੇਜਰ ਸਰਟੀਫਿਕੇਸ਼ਨ ਪ੍ਰੋਗਰਾਮ ਜਿਹੜੇ ਆ ਉਹਨਾਂ ਨੇ ਚਾਲੂ ਕੀਤੇ ਆ ਅਤੇ ਉਹ ਇਸੇ ਕਰਕੇ ਉੱਥੇ ਆਪਾਂ ਨੂੰ ਇੱਦਾਂ ਦੀਆਂ ਭਿਆਨਕ ਜਿਹੜੀਆਂ ਵਾਈਲਡ ਫਾਇਰਸ ਦੀ ਖਬਰ ਆ ਉਹ ਬਹੁਤ ਹੀ ਘੱਟ ਸੁਣਨ ਨੂੰ ਮਿਲਦੀ ਆ। ਜੀ ਕੱਲ੍ਹ ਲੇਕ ਤਾਹੋ ਦੇ ਆਸ-ਪਾਸ ਜਿਹੜਾ ਟ੍ਰੈਫਿਕ ਆ ਉਹ ਇੱਕ ਤਰ੍ਹਾਂ ਦੇ ਨਾਲ ਪੂਰਾ ਜਾਮ ਰਿਹਾ। 22,000 ਲੋਕਾਂ ਦੇ ਗਿਣਤੀ ਦੇ ਸ਼ਹਿਰ ਜਿਹੜਾ ਹੈਗਾ ਲੇਕ ਤਾਹੋ ਉਸ ਨੂੰ ਪੂਰੀ ਤਰ੍ਹਾਂ ਇਵੈਕੂਏਟ ਕੀਤਾ ਗਿਆ। ਹਾਈਵੇ 50 ਅਤੇ 89 ਨੂੰ ਵੀ ਇੱਕ ਟਾਈਮ ਦੇ ਉੱਤੇ ਕਹਿੰਦੇ ਕੱਲ੍ਹ ਰਾਤੀ ਜਿਹੜੀ ਆ ਅੱਗ ਉਹ ਕ੍ਰੋਸ ਕਰ ਗਈ। ਕਾਫੀ ਘਰ ਜਿਹੜੇ ਆ ਹਾਈਵੇ 5 ਦੇ ਨਾਲ ਉਹ ਸੜ ਕੇ ਸੁਆਹ ਵੀ ਹੋ ਗਏ ਆ। 15,000 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹ ਇਹਨਾਂ ਅੱਗਾਂ ਨੂੰ ਜਿਹੜੀਆਂ ਫਾਈਟ ਕਰ ਰਹੇ ਹੈਗੇ ਆ। ਸੋ ਸਿਚੁਏਸ਼ਨ ਕਾਫੀ ਬੈਡ ਆ। ਨਵਾਡਾ ਸਟੇਟ ਜਿਹੜੀ ਆ ਉੱਥੇ ਦੇ ਗਵਰਨਰ ਜਿਹੜੇ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਉਹ ਆ ਲੇਕ ਤਾਹੋ ਤੋਂ ਬਾਅਦ, ਕਿਉਂਕਿ ਲੇਕ ਤਾਹੋ ਦਾ ਕਾਫੀ ਹਿੱਸਾ ਨਵਾਡਾ ਦੇ ਵਿੱਚ ਵੀ ਹੈਗਾ ਆ ਅਤੇ ਉੱਥੇ ਦੇ ਗਵਰਨਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਕਾਲਡਰ ਫਾਇਰ ਜਿਹੜੀ ਆ 277 ਸਕੁਅਰ ਮਾਈਲ ਜਿਹੜਾ ਆ ਉਸ ਅੱਗ ਦੀ ਭੇਟ ਉੱਥੇ ਚੜ੍ਹ ਗਿਆ ਹੈਗਾ ਆ। 600 ਸਟਰਕਚਰਸ ਅਤੇ ਜਿਹੜੀਆਂ ਹੁਣ ਤੱਕ ਅੱਗ ਦੇ ਵਿੱਚ ਸੜ ਗਈਆਂ ਆ 20,000 ਦੇ ਕਰੀਬ ਜਿਹੜੀਆਂ ਆ ਥ੍ਰੈਟਨਡ ਹੈਗੀਆਂ ਆ ਉੱਥੇ ਅੱਗ ਲੱਗ ਸਕਦੀ ਹੈਗੀ। ਸੋ ਸਿਚੁਏਸ਼ਨ ਕਾਫੀ ਜਿਹੜੀ ਆ ਬੈਡ ਹੈਗੀ ਆ। ਜੀ ਬਿਲਕੁਲ ਉੱਦਾਂ ਉਹ ਦੱਸ ਰਹੇ ਅਧਿਕਾਰੀ ਵੀ ਇਵੈਕੂਏਸ਼ਨਸ ਆ ਉਹਨਾਂ ਨੂੰ ਕੰਪਲੀਟ ਕਰ ਲਿਆ ਗਿਆ ਆ, ਲੋਕਾਂ ਨੂੰ ਉੱਥੋਂ ਜਿਹੜਾ ਉਹ ਕੱਢ ਲਿਆ ਗਿਆ ਆ, ਪਰ ਅੱਗ ਜਿਹੜੀ ਪੂਰੀ ਤਰ੍ਹਾਂ ਜਿਹੜੀ ਉਹ ਭਾਂਬੜ ਜਿਹੜੇ ਉਸ 'ਤੇ ਮਚੇ ਹੋਏ ਆ। ਇੱਕ ਜਿਹੜੀ ਪਿਨਿਕਲਸ ਨੈਸ਼ਨਲ ਪਾਰਕ ਜਿਹੜਾ ਹੈਗਾ ਉਸ ਦੇ ਨਜ਼ਦੀਕ ਭੁਚਾਲ ਜਿਹੜਾ ਆ ਉਹ ਕਹਿੰਦੇ ਆ ਵੀ ਦਰਜ ਕੀਤਾ ਗਿਆ 4.1 ਤੀਬਰਤਾ ਦਾ। ਇਹ ਜਿਹੜਾ ਪਿਨਿਕਲਸ ਦੇ ਲਾਗੇ ਇਹ ਭੁਚਾਲ ਆਇਆ ਹੈਗਾ ਆ। ਸੋ ਇਹ ਹੁਣ ਤੋਂ ਕੁਛ ਸਮਾਂ ਪਹਿਲਾਂ ਦੀ ਹੀ ਖਬਰ ਦੱਸੀ ਜਾ ਰਹੀ ਹੈਗੀ ਆ। ਸੋ ਮੇ ਵੀ ਜਿਹੜੇ ਉਸ ਦੇ ਇਰਦ ਗਿਰਦ ਲੋਕ ਹੋਣਗੇ ਉਹਨਾਂ ਨੂੰ ਝਟਕੇ ਵੀ ਮਹਿਸੂਸ ਹੋਏ ਹੋਣ। ਸੋ ਇਹ ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ ਹੇਤੀ ਦੇ ਵਿੱਚ ਇੱਕ ਕਾਫੀ ਵੱਡਾ ਜਿਹੜਾ ਭੂਚਾਲ ਆ ਉਹ ਆਇਆ ਸੀਗਾ। ਉਹ ਤਾਂ ਇੱਕ ਦੂਜੇ ਤੋਂ ਕਾਫੀ ਦੂਰ ਆ। ਥੱਲੇ ਜਿਹੜੀਆਂ ਟੈਕਟੋਨਿਕ ਪਲੇਟਸ ਆ ਉਹ ਜਦੋਂ ਹਿਲਜੁਲ ਕਰਦੀਆਂ ਆ ਅਤੇ ਫਿਰ ਇੱਦਾਂ ਦੇ ਭੂਚਾਲ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਹੁੰਦੇ ਆ। ਇਹ ਵਨ ਆਫ ਦਾ ਨਿਊਐਸਟ ਨੈਸ਼ਨਲ ਪਾਰਕਸ ਪਿਨਿਕਲਸ ਨੈਸ਼ਨਲ ਪਾਰਕ ਉਹ ਹੈਗਾ ਆ। ਅਤੇ ਜੇ ਕੋਈ ਸੋਚ ਰਿਹਾ ਹੁੰਦਾ ਵੀ ਕਿਤੇ ਘੁੰਮਣ ਫਿਰਨ ਦੇ ਲਈ ਜਾਣਾ, ਉੱਥੇ ਬੰਦਾ ਘੁੰਮ ਫਿਰਨ ਦੇ ਲਈ ਜਿਹੜਾ ਉਹ ਜਾ ਸਕਦਾ। ਕਾਫੀ ਜਿਹੜਾ ਹਾਈਕਿੰਗ ਟਰੈਕਿੰਗ ਦਾ ਉੱਥੇ ਪ੍ਰਬੰਧ ਜਿਹੜਾ ਹੈਗਾ, ਉੱਥੇ ਕੇਵਜ਼ ਵੀ ਜਿਹੜੀਆਂ ਉਹ ਹੈਗੀਆਂ ਜਿਸ ਦੇ ਵਿੱਚ ਬੰਦਾ ਜਾ ਕੇ ਥੋੜ੍ਹਾ ਆਨੰਦ ਜਿਹੜਾ ਉਹ ਕਰ ਸਕਦਾ। ਸੋ ਆਪਣੇ ਬੱਚਿਆਂ ਨੂੰ ਇੱਦਾਂ ਉੱਦਾਂ ਜਿਹੜਾ ਲੈ ਕੇ ਜਿਹੜਾ ਉਹ ਜਾਇਆ ਕਰੋ। ਚਲੋ ਇਹ ਤਾਂ ਭੁਚਾਲ ਦੀ ਖਬਰ ਦਿੱਤੀ ਸੀ, ਵੀ ਮੈਂ ਵੈਸੇ ਦੱਸ ਰਿਹਾ ਹਾਂ ਵੀ ਇਹ ਇੱਕ ਲੇਟੈਸਟ ਨਵਾਂ ਜਿਹੜਾ ਨੈਸ਼ਨਲ ਪਾਰਕ ਆ ਉਹ ਰੀਸੈਂਟਲੀ ਹੀ ਕੁਛ ਵਾਰੀ ਪਹਿਲਾਂ ਹੀ ਇਸ ਨੂੰ ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀਗਾ। ਜੀ ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ। ਗਵਰਨਰ ਦੀ ਜਿਹੜੀ ਰੀਕਾਲ ਨੂੰ ਲੈ ਕੇ ਕਹਿੰਦੇ ਭਈ ਗਵਰਨਰ ਗੈਬਨ ਨਿਊਸਮ ਕੋਲ ਬਹੁਤ ਹੀ ਜ਼ਿਆਦਾ ਜਿਹੜਾ ਪੈਸਾ ਇਕੱਠਾ ਹੋ ਗਿਆ ਹੈਗਾ। ਈਵਨ ਜਿਹੜੀ ਪਿਛਲੀ ਇਲੈਕਸ਼ਨ ਹੋਈ ਸੀ ਉਹਦੇ ਨਾਲੋਂ ਵੀ ਜ਼ਿਆਦਾ ਜਿਹੜੇ ਪੈਸੇ ਆ ਇਕੱਠੇ ਹੋਏ ਆ। ਪਰ ਕਹਿੰਦੇ ਭਈ ਇਹ ਜਿਹੜੇ ਪੈਸੇ ਆ ਜ਼ਰੂਰੀ ਨਹੀਂ ਪਈ ਉਸ ਦੀ ਜਿਹੜੀ ਜੋਬ ਆ ਉਸ ਨੂੰ ਬਚਾ ਸਕਣ। ਜਿਹੜੇ ਓਪੋਨੈਂਟਸ ਹੈਗੇ ਆ ਰੀਕਾਲ ਦੇ ਹੱਕ ਦੇ ਵਿੱਚ ਆ ਵੀ ਰੀਕਾਲ ਹੋਣਾ ਚਾਹੀਦਾ, ਉਹਨਾਂ ਨੇ ਬਹੁਤ ਹੀ ਘੱਟ ਪੈਸੇ ਜਿਹੜੇ ਆ ਇਕੱਠੇ ਕੀਤੇ ਆ। ਹੁਣ ਤੱਕ ਜਿੰਨੀਆਂ ਕਿ ਰਿਪੋਰਟਸ ਆ ਰਹੀਆਂ ਹਜੇ
2 ਹਫ਼ਤੇ ਰਹਿੰਦੇ ਆ। ਸਤੰਬਰ 14 ਲਾਸਟ ਡੇਟ ਆ ਜੇ, ਕਿਉਂਕਿ ਇਸ ਵਾਰ ਕੈਲੀਫੋਰਨੀਆ ਦੇ ਵਿੱਚ ਸਾਰੇ ਮੇਲ ਇਨ ਬੈਲਟ ਹੈਗੇ ਆ, ਜਾਂ ਤੁਸੀਂ ਡ੍ਰੌਪ ਕਰ ਸਕਦੇ ਆ ਜਾਂ ਮੇਲ ਕਰ ਸਕਦੇ ਆ, ਤੁਹਾਡੇ ਘਰਾਂ ਦੇ ਵਿੱਚ ਬੈਲਟ ਆਏ ਆ। 3.5 ਮਿਲੀਅਨ ਬੈਲਟਸ ਆਲਰੇਡੀ ਰਿਟਰਨ ਹੋ ਚੁੱਕੇ ਆ। ਜਿਹੜੀਆਂ ਪੋਲਸ ਆ ਉਹ ਕਹਿ ਰਹੀਆਂ ਵੀ ਗਵਰਨਰ ਗੈਬਨ ਨਿਊਸਮ ਦੀ ਛੋਟੀ ਜਿਹੀ ਲੀਡ ਜ਼ਰੂਰ ਹੈਗੀ ਆ ਨੋ ਰੀਕਾਲ ਦੇ ਹੱਕ ਦੇ ਵਿੱਚ, ਪਰ ਜਿਹੜੀ ਸਿਚੁਏਸ਼ਨ ਆ ਹਜੇ ਵੀ ਕਹਿੰਦੇ ਕਾਫੀ ਸ਼ੇਕੀ ਆ। ਅੰਟਿਲ ਜਦੋਂ ਸਾਰੀਆਂ ਵੋਟਸ ਗਿਣੀਆਂ ਜਾਊਗੀਆਂ ਤਦ ਪਤਾ ਲੱਗੂਗਾ ਵੀ ਗਵਰਨਰ ਗੈਬਨ ਨਿਊਸਮ ਆਪਣੀ ਜੌਬ ਨੂੰ ਕਾਇਮ ਰੱਖਦੇ ਆ ਜਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਕੈਂਡੀਡੇਟ ਆ ਜਾਂਦਾ ਹੈਗਾ। ਜੀ ਸੋ ਡੈਮੋਕ੍ਰੇਟਸ ਦਾ ਇਹੀ ਜਿਹੜਾ ਉਹ ਜ਼ੋਰ ਹੈਗਾ ਆ ਵੀ ਜਿਹੜੇ ਇਹਨਾਂ ਦੇ ਸਪੋਰਟਰ ਆ ਉਹ ਵੋਟ ਜਿਹੜੀ ਉਹ ਪਾਉਣ। ਉੱਧਰ ਜਿਹੜੇ ਇਸ ਨੂੰ ਕੱਢਣ ਦੇ ਵਾਲੇ ਆ ਉਹ ਬਹੁਤ ਉਤਸ਼ਾਹਿਤ ਨੇ, ਉਹਨਾਂ ਨੇ ਵੱਧ ਤੋਂ ਵੱਧ ਜਿਹੜੀ ਉਹ ਵੋਟ ਪਾਉਣੀ। ਉਹ ਕਹਿੰਦੇ ਵੀ ਖਾਸ ਕਰਕੇ ਜਿਹੜੇ ਇਸ ਦੇ ਵਿਰੋਧ ਵਾਲੇ ਆ ਉਹਨਾਂ ਦੇ ਵਿੱਚੋਂ 70-80% ਜਿਹੜਾ ਟਰਨਆਊਟ ਆ ਉਹ ਹੋ ਸਕਦਾ ਆ। ਅਤੇ ਇਹਨਾਂ ਦਾ ਜ਼ੋਰ ਹੁਣ ਇਹੀ ਲੱਗਾ ਆ ਵੀ ਜਿਹੜੇ ਬਾਕੀ ਇਹਨਾਂ ਦੇ ਸਪੋਰਟਰ ਆ ਉਹਨਾਂ ਦੀਆਂ ਵੋਟਾਂ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਉਹ ਪਵਾਈਆਂ ਜਾਣ। ਸੋ ਇਹ ਆਪਾਂ ਜ਼ਰੂਰ ਦੱਸਦੇ ਜਾਈਏ ਵੀ ਇਸ ਵਾਰੀ ਇਸ ਇਲੈਕਸ਼ਨ ਦੇ ਵਿੱਚ ਸਾਰਿਆਂ ਨੂੰ ਹੀ ਜਿਹੜੇ ਵੀ ਐਕਟਿਵ ਰਜਿਸਟਰਡ ਵੋਟਰ ਹੈਗੇ ਆ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਇਸ ਟਾਈਮ ਚੱਲ ਰਹੀ ਹੈਗੀ ਆ, ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਹੀ ਬੈਲਟ ਜਿਹੜੇ ਉਹ ਆ ਜਾਣਗੇ। ਜੇ ਤੁਸੀਂ ਮੂਵ ਹੋਏ ਆ ਨਵੇਂ ਥਾਂ ਦੇ ਉੱਤੇ, ਤੁਹਾਨੂੰ ਰੀ ਰਜਿਸਟਰ ਜਿਹੜਾ ਉਹ ਕਰਨਾ ਪਊਗਾ, ਐਡਰੈਸ ਜਿਹੜਾ ਉਹ ਚੇਂਜ ਕਰਨ ਦੇ ਲਈ। ਸੋ ਉਹ ਚੀਜ਼ ਜਿਹੜੀ ਉਹ ਤੁਸੀਂ ਮੇਕ ਸ਼ੋਰ ਜਿਹੜੀ ਉਹ ਜ਼ਰੂਰ ਕਰ ਲਿਓ। ਅਤੇ ਅਜੇ ਵੀ ਮੈਨੂੰ ਲੱਗਦਾ ਰਜਿਸਟ੍ਰੇਸ਼ਨ ਤਾਂ ਸ਼ਾਇਦ ਚੱਲ ਰਹੀ ਹੈਗੀ ਆ। ਸੋ ਜਿਹਨੇ ਜਿਹੜੇ ਵੀ ਵੋਟ ਪਾਉਣਾ ਚਾਹੁੰਦੇ ਨੇ ਵੋਟ ਪਾਓ। ਵੈਸੇ ਜਿਹਦੇ ਕੋਲ ਹੱਕ ਹੈਗਾ ਵੋਟ ਪਾਉਣ ਦਾ, ਮਸਾਂ ਸਾਰੇ ਜਾਣੇ ਜਿਹੜੇ ਸਿਟੀਜ਼ਨ ਬਣਦੇ ਆ ਇੱਥੇ ਤੱਕ ਦੀ ਜਿਹੜੀ ਇਹ ਪੌੜੀਆਂ ਹੌਲੀ ਹੌਲੀ ਚੜ੍ਹਦੇ ਉੱਥੇ ਤੱਕ ਆਉਂਦੇ ਆ। ਅਤੇ ਤੁਸੀਂ ਦੇਖੋ ਵੀ ਤੁਹਾਨੂੰ ਇਹ ਚੰਗਾ ਲੱਗਦਾ ਆ ਮਾੜਾ ਲੱਗਦਾ ਆ, ਅਤੇ ਫਿਰ ਉਸ ਹਿਸਾਬ ਦੇ ਨਾਲ ਤੁਸੀਂ ਇਸ ਸੰਬੰਧ ਦੇ ਵਿੱਚ ਜਿਹੜੀ ਵੋਟ ਪਾ ਕੇ ਆਪਣੀ ਵੋਟ ਦਾ ਭੁਗਤਾਨ ਜਿਹੜਾ ਉਹ ਤੁਸੀਂ ਜ਼ਰੂਰ ਕਰੋ। ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮਿਲਦੇ ਹਾਂ ਜੀ। ਅਤੇ ਪ੍ਰੋਗਰਾਮ ਅਪਡੇਟ ਮੇਰੇ ਖਿਆਲ ਇੱਦਾਂ ਹੀ ਚੱਲੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLXC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਕੈਲੀਫੋਰਨੀਆ ਗਵਰਨਟੋਰੀਅਲ ਰੀਕਾਲ ਚੋਣਾਂ ਦਾ ਦਿਨ 14 ਸਤੰਬਰ 2021 ਦਿਨ ਮੰਗਲਵਾਰ ਹੈ। ਹਰ ਸਰਗਰਮ ਪ੍ਰਮਾਣਿਤ ਮਤਦਾਤਾ ਨੂੰ ਡਾਕ ਰਾਹੀਂ ਮਤ ਪੱਤਰ ਮਿਲੇਗਾ। ਆਪਣੇ ਮੇਲ ਬਾਕਸ ਦੇਖਦੇ ਰਹੋ। ਮਤ ਪੱਤਰ ਵਿੱਚ 2 ਸਵਾਲਾਂ ਦਾ ਜਵਾਬ ਭਰ ਕੇ ਉਸ ਨੂੰ ਪੂਰਾ ਕਰਕੇ ਪਹਿਲਾਂ ਦਿੱਤੀ ਹੋਈ ਡਾਕ ਵਾਲੇ ਰਿਟਰਨ ਐਨਵੈਲਪ ਵਿੱਚ ਪਾਓ। ਪਿੱਛੇ ਸਾਈਨ ਕਰਨਾ ਨਾ ਭੁੱਲਿਓ। ਤੁਸੀਂ ਆਪਣੇ ਮਤ ਪੱਤਰ ਨੂੰ ਡਾਕ ਰਾਹੀਂ ਬੈਲਟ ਡ੍ਰੌਪ ਬਾਕਸ ਜਾਂ ਸਥਾਨਕ ਪੋਲਿੰਗ ਪਲੇਸ ਜਾਂ ਵੋਟ ਸੈਂਟਰ ਤੇ ਵਾਪਸ ਘੱਲ ਸਕਦੇ ਹੋ। ਹੋਰ ਜਾਣਕਾਰੀ ਲਈ vote.ca.gov ਤੇ ਜਾਓ। ਵਿਆਹੀ ਆਈ ਨੂੰ 4 ਦਿਨ ਹੀ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ। ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨ ਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ। ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਏ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142। ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵਨਿਊ ਕਲੋਵਿਸ। Easy Truck and Trailer Repair, Fresno 3153 East Malaga Avenue, Fresno। ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno।
ਬਹੁਤ ਹੀ ਜ਼ਿਆਦਾ ਫਾਇਦਿਆਂ ਵਾਲਾ ਫਿਊਲ ਕਾਰਡ ਜਿਸ ਦੀ ਕੋਈ ਵੀ ਵੀਕਲੀ ਮੰਥਲੀ ਜਾਂ ਈਅਰਲੀ ਫੀਸ ਨਹੀਂ, ਕੋਈ ਕੁਆਂਟੀਟੀ ਦੀ ਰਿਕੁਆਇਰਮੈਂਟ ਨਹੀਂ, ਜਦ ਮਰਜ਼ੀ ਕੈਨਸਲ ਕਰਵਾ ਸਕਦੇ ਹੋ। ਟੀਏ, ਪੈਟਰੋ, ਸੈਂਪਰੋਜ਼, ਰੋਡ ਰੇਂਜਰਸ, ਏਐਮ ਬੈਸਟ ਤੇ ਹੋਰ ਬਹੁਤ ਸਾਰੇ ਫਿਊਲ ਸਟੇਸ਼ਨਸ ਤੋਂ ਵਧੀਆ ਡਿਸਕਾਊਂਟ ਮਿਲੇਗਾ। ਕੈਰੀਅਰ ਨੂੰ ਪੂਰਾ ਡਿਸਕਾਊਂਟ ਦਿਸੇਗਾ। ਇਸ ਫਿਊਲ ਕਾਰਡ ਦੇ ਲਈ ਅੱਜ ਹੀ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 4082722600 408-272-2600। ਪੰਜਾਬੀ ਵਿੱਚ ਸਾਰੀ ਗੱਲ ਸਮਝਾਉਣਗੇ। ਪੁੱਤਰ ਜੀ ਪਰਮਾਤਮਾ ਦੀ ਮਿਹਰ ਨਾਲ ਆਪਣੇ ਕੋਲ ਗੈਸ ਸਟੇਸ਼ਨ, ਲੀਕਰ ਸਟੋਰ ਤੇ ਟਰੱਕਿੰਗ ਯਾਰਡ ਨਾਲ ਮਾਰੋ-ਮਾਰ ਹੋਈ ਪਈ ਆ ਤੇ ਹੁਣ ਅਗਲਾ ਪ੍ਰੋਜੈਕਟ ਕੀ ਹੋ ਸਕਦਾ? ਯਾਰ ਮੈਂ ਤਾਂ ਬਿਜ਼ਨਸਾਂ ਦੇ ਚੱਕਰ ਲਾ ਲਾ ਕੇ ਥੱਕ ਚੁੱਕਾ। ਹੁਣ ਕੋਈ ਨਵਾਂ ਪ੍ਰੋਜੈਕਟ ਕਰਨ ਨੂੰ ਦਿਲ ਨਹੀਂ ਕਰਦਾ। ਤੂੰ ਦਿਲ ਨਾ ਛੱਡ, ਬਿਜ਼ਨਸਾਂ ਤੇ ਗੇੜੇ ਲਾਉਣ ਦੀ ਬਜਾਏ ਕਾਲ ਕਰ ਵਿਸਤਾ ਸੀਸੀਟੀਵੀ ਵਾਲੇ ਸਤਪਾਲ ਹੋਰਾਂ ਨੂੰ। ਦੇਖਣਾ ਉਹਨਾਂ ਦੀ ਤਜਰਬੇਕਾਰ ਟੀਮ 4K ਟੈਕਨੋਲੋਜੀ ਦੇ ਮਾਡਰਨ ਕੈਮਰੇ ਲਗਾ ਕੇ ਕਮਾਲ ਕਰ ਦੇਣਗੇ ਤੇ ਨਾਲੇ ਟਰੱਕਿੰਗ ਯਾਰਡ ਵਿੱਚ ਕੈਮਰੇ ਲਗਾਉਣ ਦੇ ਪੂਰੇ ਮਾਰ ਨੇ। ਅੱਛਾ ਡੈਡ, ਮੈਂ ਅੱਜ ਹੀ ਕਾਲ ਕਰਦਾ ਵਿਸਤਾ ਸੀਸੀਟੀਵੀ ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿਣਾ ਆਪਣੇ ਸਾਰੇ ਬਿਜ਼ਨਸਾਂ ਤੇ 4K ਦੀ ਮਾਡਰਨ ਟੈਕਨੋਲੋਜੀ ਵਾਲੇ ਕੈਮਰੇ ਲਾ ਕੇ ਮੇਰੇ ਚੱਕਰ ਤਾਂ ਕਰਨ ਬੰਦ, ਤਾਂ ਜੋ ਮੈਂ ਨਵੇਂ ਪ੍ਰੋਜੈਕਟ ਦੇ ਬਾਰੇ ਸੋਚਾਂ। ਸੋ ਜੇਕਰ ਤੁਸੀਂ ਘਰ, ਗੈਸ ਸਟੇਸ਼ਨ, ਲੀਕਰ ਸਟੋਰ, ਟਰੱਕਿੰਗ ਯਾਰਡ ਜਾਂ ਕਿਸੇ ਵੀ ਬਿਜ਼ਨਸ ਤੇ ਲੇਟੈਸਟ 4K ਟੈਕਨੋਲੋਜੀ ਦੇ ਕੈਮਰੇ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਸੁਖਪਾਲ ਸਿੰਘ ਹੋਰਾਂ ਨੂੰ। ਇਹਨਾਂ ਦੀ ਕੰਪਨੀ 22 ਸਾਲ ਪੁਰਾਣੀ ਹੈ ਤੇ ਇਹ ਕੈਲੀਫੋਰਨੀਆ ਦੇ ਹਰੇਕ ਏਰੀਆ ਵਿੱਚ ਕੈਮਰਾ ਸਿਸਟਮ ਇੰਸਟਾਲ ਕਰਦੇ ਨੇ ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 6615865080 661-586-5080। ਤੇ ਫਿਰ ਸੋਚ ਕੇ ਰਹੇ ਹੋ ਜਨਾਬ, ਹੁਣੇ ਹੀ ਕਾਲ ਕਰ ਲਓ। ਮੈਂ ਕਹਿੰਦਾ ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 02067197. All loans are subject to credit and underwriting approval. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਜੀ ਆਇਆਂ ਨੂੰ ਜੀ। ਤੇ ਪ੍ਰੋਗਰਾਮ ਦੇ ਅਖੀਰਲੇ ਜਿਹੜੇ ਹਿੱਸੇ ਦੇ ਵਿੱਚ ਆਪਾਂ ਹਰ ਮੰਗਲਵਾਰ ਨੂੰ ਆਪਾਂ ਇੰਸ਼ੋਰੈਂਸ ਦੇ ਬਾਰੇ ਗੱਲ ਕਰਦੇ ਹਾਂ, ਉਸ ਦੇ ਬਾਰੇ ਜਿਹੜੀਆਂ ਆਪਾਂ ਤੁਹਾਨੂੰ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਸੋ ਹਰਜੋਤ ਸਿੰਘ ਜੀ, ਆਪਾਂ ਦੇਖ ਰਹੇ ਹਾਂ ਵੀ ਪੂਰੇ ਹੀ ਆਪਾਂ ਮੁਲਕ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਕਿਤੇ ਅੱਗਾਂ ਦਾ ਪ੍ਰਕੋਪ ਚੱਲ ਰਿਹਾ ਆ, ਕਿਤੇ ਜਿਹੜੇ ਆ ਹਰੀਕੇਨ ਆ ਰਹੇ ਆ, ਹੜ੍ਹ ਆ ਰਹੇ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਇਹ ਚੀਜ਼ ਦਾ ਰਹਿੰਦਾ ਆ, ਪਤਾ ਨਹੀਂ ਜ਼ਿੰਦਗੀ ਜਿਹੜੀ ਆ ਕਦੋਂ ਕਿੱਥੇ ਜਿਹੜੀ ਆ ਉਹ ਉਸ ਦੇ ਉੱਤੇ ਜਿਹੜਾ ਵਿਘਨ ਆ ਜਾਣਾ ਹੈ, ਕਿਤੇ ਕੋਈ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਸੋ ਸਾਰੇ ਕਾਸੇ ਦੇ ਵਿੱਚ ਸਿਆਣਪ ਇਹੀ ਹੁੰਦੀ ਆ ਇੱਕ ਰਿਸਪੋਂਸੀਬਲ ਬੰਦੇ ਦੀ ਵੀ ਉਹ ਆਪਣੇ ਪਿੱਛੋਂ ਜੇ ਰੱਬ ਨਾ ਕਰੇ ਕਿਤੇ ਕੁਛ ਹੋ ਜਾਵੇ ਵੀ ਪਿੱਛੋਂ ਜਿਹੜਾ ਆਪਣੇ ਪਰਿਵਾਰ ਦਾ ਜਿਹੜਾ ਉਹ ਧਿਆਨ ਰੱਖਦਾ ਜਿਹੜਾ ਹੋ ਜਾਵੇ। ਸੋ ਸਾਰੇ ਕਾਸੇ ਦੇ ਲਈ ਕਰਨ ਦੇ ਲਈ ਸਭ ਤੋਂ ਸੌਖਾ ਤਰੀਕਾ ਇਹ ਹੁੰਦਾ ਵੀ ਬੰਦਾ ਲਾਈਫ ਇੰਸ਼ੋਰੈਂਸ ਜਿਹੜੀ ਉਹ ਕਰਵਾ ਸਕਦਾ ਹੈ। ਸੋ ਜ਼ਰੂਰ ਹਰਜੋਤ ਸਿੰਘ ਜੀ ਉਸ ਦੇ ਬਾਰੇ ਥੋੜ੍ਹੀਆਂ ਜਾਣਕਾਰੀਆਂ ਦਿਓ ਜੀ। ਸੋ ਬਿਲਕੁਲ, ਜੇ ਆਪਾਂ ਦੇਖੀਏ ਪਹਿਲਾਂ ਆਪਾਂ ਇਹੀ ਸੋਚਦੇ ਸੀ ਵੀ ਨਹੀਂ ਆਪਾਂ ਜੰਗ ਹੈਗੇ ਆ, ਸਾਨੂੰ ਲਾਈਫ ਇੰਸ਼ੋਰੈਂਸ ਦੀ ਕੀ ਜ਼ਰੂਰਤ ਆ। ਭਈ ਯੂਜ਼ਲੀ ਇਹ ਵੀ ਸੀ ਵੀ ਬੰਦਾ ਬਜ਼ੁਰਗ ਹੋ ਕੇ ਹੀ ਉਹਦੀ ਡੈਥ ਹੁੰਦੀ ਸੀ ਜਾਂ ਕੋਈ ਬਹੁਤ ਜ਼ਿਆਦਾ ਬਿਮਾਰ ਹੋਵੇ। ਪਰ ਅੱਜ ਕੱਲ੍ਹ ਆਪਾਂ ਦੇਖਿਆ ਵੀ ਕਰੋਨਾ ਵਾਇਰਸ ਤੋਂ ਬਾਅਦ USA ਦੇ ਵਿੱਚ ਜਿਹੜੀ ਆ ਯੰਗ ਜਨਰੇਸ਼ਨ ਆ, ਉਹਨਾਂ ਦੇ ਵਿੱਚ ਵੀ ਜਿਹੜਾ ਆ ਲਾਈਫ ਇੰਸ਼ੋਰੈਂਸ ਪ੍ਰਤੀ ਜਿਹੜੀ ਕਾਫੀ ਨੌਲੇਜ ਉਹਨੇ ਲਿਆ ਹੈਗਾ ਆ ਅਤੇ ਲੈ ਰਹੇ ਹੈਗੇ ਆ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਿਸੇ ਦਾ ਐਕਸੀਡੈਂਟ ਹੋ ਜਾਣਾ ਆ, ਕੀ ਹੋ ਜਾਣਾ ਹੈਗਾ, ਹੈ ਨਾ। ਸੋ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਵੀ ਨਹੀਂ ਜੀ ਆਪਾਂ ਜੰਗ ਆ, ਸਾਨੂੰ ਕੁਛ ਨਹੀਂ ਹੋਣਾ ਹੈਗਾ। ਸੋ ਇੱਕ ਤਾਂ ਇਹ, ਦੂਸਰਾ ਇਹ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਪਿਛਲੇ ਮਹੀਨਿਆਂ ਦੇ ਦੌਰਾਨ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਆਪਣੀ ਕਮਿਊਨਿਟੀ ਦੀ ਜਿਹੜੀ ਆ ਹੈਲਪ ਕੀਤੀ ਹੈਗੀ ਆ, ਲਾਈਫ ਇੰਸ਼ੋਰੈਂਸ ਦਿੱਤੀ ਆ। ਇਕੱਲਾ ਕੈਲੀਫੋਰਨੀਆ ਨਹੀਂ, ਲਗਭਗ ਸਾਰੀਆਂ ਸਟੇਟਾਂ 'ਚੋਂ ਹੀ, ਅਮਰੀਕਾ ਤੋਂ ਵੱਖ-ਵੱਖ ਸਟੇਟਾਂ ਤੋਂ ਲੋਕਾਂ ਨੇ ਕਰਵਾਈ ਆ। ਇਹ ਸਭ ਤੋਂ ਵੱਡੀ ਜਿਹੜੀ ਮੈਂ ਇੱਕ ਘਾਟ ਦੇਖੀ ਆ
ਵੀ ਆਪਣੇ ਲੋਕ ਅੰਡਰ ਇੰਸ਼ੋਰਡ ਬਹੁਤ ਆ। ਅੰਡਰ ਇੰਸ਼ੋਰਡ ਦਾ ਮਤਲਬ ਇਹ ਆ ਵੀ ਬਹੁਤ ਹੀ ਘੱਟ ਕਵਰੇਜ ਕਰਾਈ ਹੋਈ ਆ। ਕਈਆਂ ਨੇ ਕੈਸ਼ ਵੈਲਿਊ ਦੇ ਚੱਕਰ ਦੇ ਵਿੱਚ ਵੀ ਮੈਨੂੰ ਪੈਸੇ ਵਾਪਸ ਆ ਜਾਣੇ ਆ, ਅਮਾਊਂਟ ਬੜਾ ਘੱਟ ਕਰਾਇਆ ਹੋਇਆ ਹੈਗਾ ਆ। ਤੇ ਦੂਸਰਾ ਜਿਹੜਾ ਮੈਂ ਰੀਜ਼ਨ ਦੇਖਿਆ ਵੀ ਬਹੁਤ ਸਾਰੇ ਲੋਕਾਂ ਨੇ ਕਰਵਾ ਕੇ ਕੈਂਸਲ ਕਰਾਤੀ, ਕਿਉਂਕਿ ਕੀ ਹੋਇਆ ਵੀ ਏਜੰਟ ਨੇ ਆਪਣਾ ਕਮਿਸ਼ਨ ਬਣਾਉਣ ਲਈ ਉਹਨੂੰ ਹਾਈ ਪ੍ਰੀਮੀਅਮ ਵਾਲੀ ਲਾਈਫ ਇੰਸ਼ੋਰੈਂਸ ਦੇ ਦਿੱਤੀ, ਕੋਈ $500-600 ਤੇ ਗਲਤ ਇਨਫੋਰਮੇਸ਼ਨ ਦਿੱਤੀ ਜੀ ਤੁਹਾਨੂੰ ਰੇਟ ਆਫ ਰਿਟਰਨ ਬਹੁਤ ਆਉਣਾ ਆ 5%, 7, 10, ਈਵਨ ਕਈ ਤਾਂ 12% ਤੱਕ ਵੀ ਮੈਨੂੰ ਉਹਨਾਂ ਨੇ ਦੱਸਿਆ। ਤੇ ਜਦੋਂ 3-4 ਸਾਲਾਂ 'ਚ ਉਹਨਾਂ ਕੋਲ ਕੁਛ ਜਮ੍ਹਾਂ ਨਹੀਂ ਹੋਏ ਤੇ ਫਿਰ ਉਹਨੇ ਕੈਂਸਲ ਕਰਾਤੀ। ਸੋ ਉਹ ਬਹੁਤ ਮਾੜੀ ਗੱਲ ਆ। ਸੋ ਸਾਨੂੰ ਇਹ ਜਿਹੜੇ ਆ ਨਾ ਇਸ ਪ੍ਰੋਫੈਸ਼ਨ 'ਚ ਵੀ ਆ, ਉਹਨਾਂ ਨੂੰ ਐਥੀਕਲ ਰਹਿਣਾ ਚਾਹੀਦਾ, ਨਾ ਕਿ ਉਹਨਾਂ ਨੂੰ ਇਹ ਵੀ ਹਾਂ ਮੈਂ ਜ਼ਿਆਦਾ ਕਮਿਸ਼ਨ ਬਣਾ ਕੇ ਤਾਂ ਜੀ ਮੇਰਾ ਹਵਾਈ ਦਾ ਟ੍ਰਿਪ ਹੋ ਗਿਆ, ਇੱਥੇ ਦਾ ਹੋ ਗਿਆ, ਉਹ ਫੋਟੋਆਂ ਪਾ ਕੇ ਤਾਂ ਫਿਰ ਕਹਿ ਦਈਏ ਵੀ ਨਹੀਂ ਜੀ ਅਸੀਂ ਤਾਂ ਬਹੁਤ ਬਿਜ਼ਨਸ ਗਰੋ ਕਰ ਰਹੇ ਹਾਂ। ਇਹਦਾ ਮਤਲਬ ਇਹ ਆ ਵੀ ਜਿਹਦੇ ਲਈ ਤੁਸੀਂ ਕੰਮ ਕਰਦੇ ਆ ਉਹਨੂੰ ਤੁਸੀਂ ਸਹੀ ਪ੍ਰੋਡਕਟ ਨਹੀਂ ਦੇ ਰਹੇ ਹੈਗੇ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਇਹ ਆ ਵੀ ਮੇਰੀ ਇਹ ਜਿੱਦਾਂ 30-31 ਸਾਲ ਦਾ ਐਕਸਪੀਰੀਅੰਸ ਆ, ਇਹ ਸੋਚਣੀ ਆ ਵੀ ਤੁਹਾਡੀ ਵੱਧ ਤੋਂ ਵੱਧ ਜਿਹੜੀ ਕਵਰੇਜ ਹੋਣੀ ਚਾਹੀਦੀ ਆ। ਮਿਲੀਅਨ, 2 ਮਿਲੀਅਨ, 3 ਮਿਲੀਅਨ। ਹੁਣ ਤੁਸੀਂ ਖੁਦ ਸੋਚੋ, ਜੇ ਕਿਸੇ ਨੇ 10-15 ਸਾਲ ਪਹਿਲਾਂ 1 ਲੱਖ ਦੀ 2 ਦੀ ਕਰਾਈ ਆ ਤੇ ਅੱਜ ਕੱਲ੍ਹ 1 ਲੱਖ ਜਾਂ 2 ਲੱਖ ਦਾ ਆਉਂਦਾ ਕੀ ਆ? ਕੁਛ ਨਹੀਂ ਆਉਂਦਾ ਹੈਗਾ। ਸੋ ਅਸੀਂ ਇੱਕ ਵੀ ਕਿਸੇ ਦੀ ਪਾਲਿਸੀ ਜਿਹੜੀ ਉਹ ਰਿਪਲੇਸ ਨਹੀਂ ਕੀਤੀ ਪਿਛਲੇ ਮਹੀਨਿਆਂ ਦੇ ਦੌਰਾਨ, ਬਲਕਿ ਐਕਸਟਰਾ ਉਹਨਾਂ ਨੂੰ ਕਈਆਂ ਕੋਲ 2, 3, 4 ਪਾਲਿਸੀਆਂ ਵੀ ਹੈਗੀਆਂ। ਕਿਉਂਕਿ ਕੀ ਹੁੰਦਾ, ਜਿੰਨੀ ਯੰਗ ਏਜ 'ਤੇ ਤੁਸੀਂ ਲਾਈਫ ਇੰਸ਼ੋਰੈਂਸ ਬਾਈ ਕਰਦੇ ਉਨਾ ਹੀ ਤੁਹਾਡਾ ਰੇਟ ਘੱਟ ਹੁੰਦਾ ਹੈਗਾ। ਸੋ ਸਾਡੇ ਕੋਲ ਪ੍ਰੋਡਕਟ ਬੜਾ ਵਧੀਆ ਆ, ਖਾਲਸਾ ਇੰਸ਼ੋਰੈਂਸ ਏਜੰਸੀ। ਲਾਇਸੈਂਸ ਨੰਬਰ ਵੀ ਮੈਂ ਦੱਸ ਦਿੰਦਾ ਤੁਹਾਨੂੰ 0F89805। ਅਸੀਂ ਅਮਰੀਕਾ ਦੇ ਲਗਭਗ ਸਾਰੀਆਂ ਸਟੇਟਾਂ 'ਚ ਹੀ ਕਰਦੇ ਹੈਗੇ ਆ। ਤੇ ਜੇ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਬਿਨਾਂ ਮੈਡੀਕਲ ਤੋਂ ਕਈ ਵਾਰੀ ਤਾਂ ਸੇਮ ਡੇ ਜਿਹੜੀ ਤੁਹਾਡੀ ਪਾਲਿਸੀ ਇਸ਼ੂ ਹੋ ਜਾਂਦੀ ਆ। ਕੁਛ ਕੁ ਦਾ ਜੇ ਹੈਲਥ ਇਸ਼ੂ ਹੋਵੇ ਉਹ ਥੋੜ੍ਹਾ ਫਿਰ ਮੈਡੀਕਲ ਰੈਕਡ ਚੈੱਕ ਕਰਨ ਨੂੰ ਲਾ ਦਿੰਦੇ, ਪਰ ਮੈਡੀਕਲ ਦੀ ਜ਼ਰੂਰਤ ਨਹੀਂ। ਜਿਨ੍ਹਾਂ ਕੋਲ ਵਰਕ ਪਰਮਿਟ ਆ ਉਹਨਾਂ ਦੀ ਵੀ ਸਾਡੇ ਕੋਲ ਹੋ ਜਾਂਦੀ ਬਿਨਾਂ ਮੈਡੀਕਲ ਤੋਂ ਵੀ, ਪਰ ਉਹ ਥੋੜ੍ਹਾ ਸਮਾਂ ਲੱਗਦਾ ਹੈਗਾ ਕਿਉਂਕਿ ਕੁਛ ਕੰਪਨੀਆਂ ਜਿਹੜੀਆਂ ਆ ਉਹ ਵਰਕ ਪਰਮਿਟ ਵਾਲਿਆਂ ਦੀ ਇੰਸ਼ੋਰੈਂਸ ਨਹੀਂ ਕਰਦੀਆਂ ਹੈਗੀਆਂ। ਅੱਜ ਆਪਾਂ ਡਿਸਕਸ ਕਰਨਾ ਹੈ ਵੀ ਸਭ ਤੋਂ ਜ਼ਰੂਰੀ ਕੀ ਆ ਲਾਈਫ ਇੰਸ਼ੋਰੈਂਸ। ਜਿਹੜਾ ਲਾਈਫ ਇੰਸ਼ੋਰੈਂਸ ਕੈਲਕੂਲੇਟਰ, ਜਾਂ ਤੁਹਾਨੂੰ ਕਿੰਨੀ ਲਾਈਫ ਇੰਸ਼ੋਰੈਂਸ ਚਾਹੀਦੀ ਆ, ਕਿਉਂਕਿ ਬੰਦਾ ਸੋਚਦਾ ਨਹੀਂ ਹੈ। ਤੁਸੀਂ ਉਹੀ ਕਹਿੰਦੇ ਜੀ ਕਿੰਨੇ ਦੀ ਇੰਸ਼ੋਰੈਂਸ ਭਾਜੀ, ਮੈਨੂੰ 1.5 ਲੱਖ ਦੀ ਕਰ ਦਿਓ, 2.5 ਲੱਖ ਦੀ ਕਰ ਦਿਓ, ਜਾਂ 5 ਲੱਖ ਦੀ ਕਰ ਦਿਓ। ਜਦੋਂ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛੋ ਵੀ ਤੁਹਾਨੂੰ ਪਤਾ ਵੀ ਇਸ ਕੰਮ ਲਈ ਕਿੰਨੇ ਪੈਸੇ ਚਾਹੀਦੇ ਆ, ਉਹ ਕਹਿੰਦੇ ਮੈਂ ਤਾਂ ਸੋਚਿਆ ਨਹੀਂ। ਸੋ ਉਹ ਆਪਾਂ ਅੱਜ ਡਿਸਕਸ ਕਰਦੇ ਹਾਂ। ਸੋ ਇੱਕ ਤਾਂ ਇਹ ਆ ਵੀ ਤੁਹਾਡੀ ਐਨੂਅਲ ਇਨਕਮ ਕਿੰਨੀ ਹੈਗੀ ਆ, ਹੈ ਨਾ। ਇਹ ਮੇਕ ਸ਼ੋਰ ਕਰੋ ਵੀ ਜੇ ਕੱਲ੍ਹ ਨੂੰ ਰੱਬ ਨਾ ਕਰੇ ਕੁਛ ਮੈਨੂੰ ਹੋ ਜਾਏ, ਘੱਟੋ ਘੱਟ ਉਸ ਇਨਕਮ ਦਾ 10 ਟਾਈਮ ਮਲਟੀਪਲਾਈ ਕਰੋ, ਠੀਕ ਆ। ਸੋ 10 ਸਾਲਾਂ ਲਈ ਘੱਟੋ ਘੱਟ ਤੁਹਾਡੀ ਫੈਮਿਲੀ ਸਿਕਿਉਰ ਰਹੇ। ਸੋ ਜੇ ਤੁਹਾਡੀ $50,000 ਦੀ ਇਨਕਮ ਆ, ਉਹਨੂੰ 10 ਨਾਲ ਗੁਣਾ ਕਰੋ, $5 ਲੱਖ ਤਾਂ ਇਹੀ ਹੋ ਗਿਆ, ਠੀਕ ਆ। ਉਹ ਤੋਂ ਬਾਅਦ ਫਿਰ ਤੁਸੀਂ ਆਪਣੀ ਮੌਰਗੇਜ ਨੂੰ ਕੈਲਕੂਲੇਟ ਕਰੋ ਵੀ ਤੁਹਾਡੀ ਕਿੰਨੀ ਮੌਰਗੇਜ ਆ। ਜੇ ਤੁਸੀਂ 5 ਲੱਖ ਦਾ ਘਰ ਲਿਆ, 4 ਲੱਖ ਦੀ ਮੌਰਗੇਜ ਆ, ਸੋ 4 ਲੱਖ ਨੂੰ ਇਹਦੇ ਵਿੱਚ ਐਡ ਕਰੋ। ਸੋ ਇਹ 9 ਲੱਖ ਦੇ ਕਰੀਬ ਹੋ ਗਿਆ। ਸੋ ਹੋਰ ਕੋਈ ਐਡੀਸ਼ਨਲ ਡੈਬਟ ਤਾਂ ਨਹੀਂ ਵੀ ਕਿਸੇ ਤਰ੍ਹਾਂ ਦੇ ਕੋਈ ਕ੍ਰੈਡਿਟ ਕਾਰਡ, ਕਾਰਾਂ ਦੇ ਲੋਨ, ਜਾਂ ਕੋਈ ਜਿਹੜਾ ਤੁਸੀਂ ਘਰ ਦੇ ਵਿੱਚ ਸਮਾਨ ਲਿਆ ਉਹ ਲੋਨ ਤਾਂ ਨਹੀਂ, ਉਹਨੂੰ ਵੀ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਆ। ਸੋ ਬੱਚਿਆਂ ਦੀ ਕੋਈ ਕੰਟਰੀਬਿਊਸ਼ਨ ਤਾਂ ਨਹੀਂ ਕਰ ਰਹੇ ਤੁਸੀਂ ਐਜੂਕੇਸ਼ਨ ਦੇ ਲਈ, ਉਹਨੂੰ ਵੀ ਇਹਦੇ ਵਿੱਚ ਜਿਹੜਾ ਤੁਸੀਂ ਐਡ ਕਰੋ। ਫਿਊਨਰਲ ਦੇ ਲਈ ਰੱਬ ਨਾ ਕਰੇ ਕੱਲ੍ਹ ਨੂੰ ਕੁਛ ਹੋ ਗਿਆ, ਫਿਊਨਰਲ 'ਤੇ ਕਿੰਨਾ ਕੁ ਐਕਸਪੈਂਸ ਆਉਂਦਾ ਆ, ਉਹਨੂੰ ਵੀ ਜਿਹੜਾ ਆ ਐਡ ਕਰੋ। ਤੇ ਉਹ ਤੋਂ ਬਾਅਦ ਫਿਰ ਤੁਸੀਂ ਦੇਖੋ ਤੁਹਾਡੇ ਕੋਲ ਕਰੰਟਲੀ ਸੇਵਿੰਗ ਕਿੰਨੀ ਆ, ਇਨਵੈਸਟਮੈਂਟ ਕਿੰਨੀ ਹੈਗੀ ਆ, ਠੀਕ ਆ। ਉਹਨੂੰ ਤੁਸੀਂ ਮਾਈਨਸ ਕਰ ਲਓ। ਜੇ ਮੰਨ ਲਓ ਵੀ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਤੁਹਾਡਾ 12 ਲੱਖ ਬਣਿਆ, ਤੁਹਾਡੇ ਬੈਂਕ ਦੇ ਵਿੱਚ 2 ਲੱਖ ਹੈਗੇ ਆ, ਉਹਨੂੰ ਘਟਾ ਲਓ ਵੀ 1 ਮਿਲੀਅਨ ਦੀ ਜ਼ਰੂਰਤ ਆ, ਠੀਕ ਆ। ਉਹ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਪਹਿਲਾਂ ਤੁਹਾਡੇ ਕੋਲ ਕਿੰਨੀ ਚੱਲਦੀ ਆ ਲਾਈਫ ਇੰਸ਼ੋਰੈਂਸ। ਮੰਨ ਲਓ ਵੀ ਹੁਣ ਤੁਸੀਂ ਜਿਹੜੇ ਮੈਂ ਤੁਹਾਨੂੰ ਸਾਰੇ ਪੁਆਇੰਟ ਦੱਸੇ ਆ, ਟੋਟਲ 1 ਮਿਲੀਅਨ ਬਣ ਗਿਆ। ਜਿੱਦਾਂ 12 ਲੱਖ ਬਣਿਆ, ਉਹਦੇ ਚੋਂ 2 ਲੱਖ ਤੁਹਾਡੇ ਕੋਲ ਕੈਸ਼ ਪਿਆ ਹੈਗਾ, ਬੈਂਕ 'ਚ ਪਿਆ, ਕਿਸੇ ਤਰ੍ਹਾਂ ਦਾ ਵੀ ਸਟਾਕ 'ਚ ਪਿਆ ਆ। ਸੋ 1 ਮਿਲੀਅਨ ਬਣਦਾ। ਤੁਹਾਡੀ ਲਾਈਫ ਇੰਸ਼ੋਰੈਂਸ ਆਲਰੇਡੀ ਹੈਗੀ ਕਿੰਨੀ? ਮੰਨ ਲਓ ਵੀ ਕਿਸੇ ਕੋਲ 5 ਲੱਖ ਦੀ ਆ, ਸੋ ਇਹਦਾ ਮਤਲਬ 5 ਲੱਖ ਦੀ ਤੁਹਾਨੂੰ ਹੋਰ ਚਾਹੀਦੀ ਹੈਗੀ ਆ। ਸੋ ਇਸ ਤਰ੍ਹਾਂ ਦੇ 4-5 ਮੇਨ ਪੁਆਇੰਟ ਆ, ਇਹ ਜ਼ਰੂਰ ਧਿਆਨ ਦੇ ਵਿੱਚ ਰੱਖੋ ਤਾਂ ਕਿ ਫੇਰ ਜਿਹੜਾ ਆ ਰੱਬ ਨਾ ਕਰੇ ਤੁਹਾਨੂੰ ਕੁਛ ਹੋ ਜਾਏ, ਬਾਅਦ ਦੇ ਵਿੱਚ ਜਿਹੜਾ ਪਰਿਵਾਰ ਆ ਉਹਨੂੰ ਰੁਲਣਾ ਨਾ ਪਵੇ। ਜੀ ਬਿਲਕੁਲ, ਇਹੀ ਜਿਹੜੀ ਚੀਜ਼ ਆ ਜਿਹੜਾ ਧਿਆਨ ਰੱਖਣ ਦਾ ਆ, ਇਹ ਨਹੀਂ ਆ ਵੀ ਆਪਾਂ ਕਹਿਣ ਨੂੰ ਹੀ ਸਿਰਫ ਜਿਹੜੀ ਉਹ ਕਰਾ ਲੈਣੀ ਆ ਅਤੇ ਕਰਾਉਣੀ ਇੰਨੀ ਕੁ ਵੀ ਇੱਕ ਤਾਂ ਇਹ ਆ ਵੀ ਚਲੋ
ਬੰਦਾ ਜਿਹੜਾ ਆ ਉਹ ਅਫੋਰਡ ਵੀ ਜਿਹਦਾ ਇੰਨਾ ਸਾਰਾ ਕੁਝ ਹੈਗਾ ਆ ਆਫਕੋਰਸ ਉਹ ਅਫੋਰਡ ਕਰਨ ਦੇ ਕਾਬਲ ਵੀ ਜਿਹੜਾ ਉਹ ਨਾਲ ਦੇ ਨਾਲ ਹੁੰਦਾ ਆ। ਅਤੇ ਜਿੰਨੇ ਤੁਹਾਡੀ ਲਾਇਬਿਲਟੀਜ਼ ਆ ਉਹ ਤੋਂ ਵੱਧ ਹੀ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੋਵੇ ਤਾਂ ਜਿਹੜਾ ਜੀ ਉਹ ਵਧੀਆ ਆ। ਕਿਉਂਕਿ ਹੁਣ ਤਾਂ ਆਪਾਂ ਇਹ ਨਹੀਂ ਨਾ ਕਾਊਂਟ ਕਰ ਰਹੇ, ਜਿੱਦਾਂ ਤੁਸੀਂ ਦੱਸਿਆ ਵੀ ਇਨਕਮ ਵੀ ਜਿਹੜੀ ਉਹ ਕਾਊਂਟ ਕਰੋ ਵੀ ਬਾਅਦ 'ਚ ਆਉਣ ਵਾਲੇ ਸਮੇਂ ਦੇ ਵਿੱਚ ਇਨਕਮ ਆਉਣੀ ਕਿੱਥੋਂ ਜੇ ਤੁਸੀਂ ਇਕੱਲੇ ਹੀ ਕਮਾਈ ਕਰਨ ਵਾਲੇ ਜਿਹੜੇ ਉਹ ਹੈਗੇ ਆ। ਸੋ ਕੁਛ ਮੋਟੀਆਂ ਚੀਜ਼ਾਂ ਦੇ ਕਰਜ਼ੇ ਤਾਂ ਚਾਹੇ ਉਹ ਲੱਥ ਜਾਣਗੇ, ਪਰ ਬਾਕੀਆਂ ਚੀਜ਼ਾਂ ਨੂੰ ਵੀ ਜਿਹੜਾ ਆ ਉਹ ਨਾਲ ਐਡ ਜਿਹੜਾ ਉਹ ਕਰਕੇ ਦੇਖਣਾ ਚਾਹੀਦਾ ਹੈਗਾ ਆ। ਸੋ ਇਹ ਬਿਲਕੁਲ ਰਾਜਕਰਮਵੀਰ ਸਿੰਘ ਜੀ, ਮੈਂ ਇਹ ਦੇਖਿਆ ਵੀ ਇਦਾਂ ਦੀ ਕੋਈ ਗੱਲ ਨਹੀਂ ਵੀ ਆਪਣੇ ਲੋਕ ਅਫੋਰਡ ਨਹੀਂ ਕਰ ਸਕਦੇ। ਆਮ ਟਰੱਕਾਂ ਵਾਲੇ ਅੱਜ ਕੱਲ੍ਹ $10,000 ਮੰਥਲੀ ਬਣਾਉਂਦੇ ਆ, ਸਟੋਰਾਂ 'ਤੇ ਕੰਮ ਕਰਨ ਵਾਲੇ ਵੀ ਸੋਹਣੇ ਪੈਸੇ ਬਣਾਉਂਦੇ ਆ, ਈਵਨ ਰੈਸਟੋਰੈਂਟ ਦੇ ਕੁੱਕ ਵੀ ਅੱਜ ਕੱਲ੍ਹ $6,000-7,000 ਬਣਾਉਂਦੇ ਆ। ਸੋ ਆਪਾਂ ਦੇਖਿਆ ਵੀ ਜੇ 25 ਸਾਲ ਤੋਂ 35 ਸਾਲ ਦੀ ਉਮਰ ਆ, ਕੋਈ ਹੈਲਥ ਇਸ਼ੂ ਨਹੀਂ, ਅਤੇ ਮਿਲੀਅਨ ਦੀ $50-60 ਦੇ ਕਰੀਬ ਹੁੰਦੀ ਆ। ਪਰ ਹੁਣ ਇਹ ਨਾ ਕਾਲ ਕਰਿਓ ਵੀ ਮੇਰੀ 60 ਸਾਲ ਦੀ ਉਮਰ ਆ ਅਤੇ ਮੈਨੂੰ ਵੀ $50 ਦੀ ਦੇ ਦਿਓ। ਸੋ ਇਹ ਜਿੱਦਾਂ ਤੁਹਾਡੀ ਉਮਰ ਵਧੀ ਜਾਣੀ ਆ ਉੱਦਾਂ ਤੁਹਾਡੀ ਲਾਈਫ ਇੰਸ਼ੋਰੈਂਸ ਦਾ ਰੇਟ ਵੱਧਦਾ। ਪਲੱਸ ਜੇ ਤੁਹਾਡਾ ਕੋਈ ਹੈਲਥ ਇਸ਼ੂ ਆ ਫਿਰ ਉਹ ਤੁਹਾਨੂੰ ਪ੍ਰੈਫਰਡ ਰੇਟ ਨਹੀਂ ਮਿਲਦੇ, ਫਿਰ ਤੁਹਾਨੂੰ ਉਹ ਐਕਸਪੈਂਸਿਵ ਰੇਟ ਮਿਲਦੇ ਆ। ਪਰ ਤੁਸੀਂ ਸਾਡੇ ਆਫਿਸ ਦੇ ਵਿੱਚ ਕਾਲ ਕਰਕੇ ਚੈੱਕ ਕਰ ਸਕਦੇ ਹੋ, ਅਸੀਂ ਬਹੁਤ ਜਲਦੀ ਜਿਹੜਾ ਆ ਤੁਹਾਨੂੰ ਦੱਸ ਸਕਦੇ ਹਾਂ ਵੀ ਤੁਹਾਡੀ ਇੰਨੇ ਕੁ ਦੀ ਹੋਣੀ ਆ, ਫਿਰ ਅਪਲਾਈ ਕਰਕੇ ਤੁਹਾਨੂੰ ਐਗਜ਼ੈਕਟ ਕਿੰਨੇ ਦੀ ਹੋਣੀ ਆ ਉਹ ਦੱਸ ਸਕਦੇ ਹੈਗੇ ਜੀ। ਆਫਿਸ ਦਾ ਨੰਬਰ ਆ 408-272-2500 4082722500। ਅਤੇ ਹੁਣ ਆਪਾਂ ਇੱਥੇ ਸਾਡੇ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਹੁਣ ਸਮਾਪਤ ਕਰਦੇ ਹਾਂ। ਸੋ ਜ਼ਰੂਰ ਲਾਈਫ ਇੰਸ਼ੋਰੈਂਸ ਬਾਰੇ ਕੋਈ ਵੀ ਤੁਹਾਡਾ ਸਵਾਲ ਹੈਗਾ ਆ, ਕਿੰਨੀ ਤੁਹਾਡੀ ਹੋਣੀ ਚਾਹੀਦੀ ਆ, ਉਹ ਸਾਰੀਆਂ ਚੀਜ਼ਾਂ ਦੱਸ ਕੇ ਪੁੱਛ ਕੇ ਸਲਾਹ ਜਿਹੜੀ ਆ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰਕੇ ਜਿਹੜਾ ਉਹ ਤੁਸੀਂ ਲੈ ਸਕਦੇ ਆ। ਵਧੀਆ ਤੁਹਾਨੂੰ ਜਿਹੜੀ ਉਹ ਸਲਾਹ ਦੇਣਗੇ। 408-272-2500 4082722500। ਅਤੇ ਇੱਥੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਸ਼ਹੀਦਾਂ ਦਾ ਕੋਟਾਨ ਕੋਟ ਪ੍ਰਣਾਮ। ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਦਿਲਾਵਰ ਸਿੰਘ, ਉਹਨਾਂ ਨੂੰ ਜਿਨ੍ਹਾਂ ਨੇ ਉਦੋਂ ਜਿਹੜਾ ਜ਼ਾਲਮ ਜਿਹੜਾ ਆ ਜਾਬਰ ਕਰਨ ਵਾਲਾ ਬੇਅੰਤ ਆ ਉਸ ਦਾ ਸੌਦਾ ਲਾਇਆ ਸੀ। ਅਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਦਗੀ ਜਿਹੀ ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।